Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਹੈਗੇ ਆ ਉਹਨਾਂ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ। ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਆ ਦਸੰਬਰ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਤੂਰ ਟਰੱਕਿੰਗ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਸਪੋਂਸਰ ਕਰਦੇ ਨੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਟ੍ਰੇਲਰ ਜਿਹੜੇ ਉਹ ਖਰੀਦ ਸਕਦੇ ਹੋ। ਹੁੰਡਾਈ ਦੇ ਨਵੇਂ ਟ੍ਰੇਲਰ ਤੁਸੀਂ ਇਹਨਾਂ ਕੋਲ ਲੈ ਸਕਦੇ ਹੋ। ਡਰਾਈਵ ਐਨ ਰੀਫਰਸ ਵੀ ਮੌਜੂਦ ਨੇ ਅਤੇ ਹੋਰ ਕੰਪਨੀਆਂ ਦੇ ਤੁਸੀਂ ਨਵੇਂ ਪੁਰਾਣੇ ਟ੍ਰੇਲਰਸ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਤੋਂ ਖਰੀਦ ਸਕਦੇ ਹੋ। ਦੋ ਪੰਜਾਬੀ ਮੁੰਡੇ ਉੱਥੇ ਆਪਣੇ ਕੰਮ ਕਰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਸੰਪਰਕ ਕਰੋ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਕਹਿੰਦੇ ਵੀ ਗਵਰਨਮੈਂਟ USA ਦੀ ਜਿਹੜੀ ਉਹਦੇ ਸ਼ਟਡਾਊਨ ਹੋਣ ਦੇ ਜਿਹੜੇ ਅਸਾਰ ਆ ਕਾਫੀ ਜਿਹੜੇ ਆ ਵੱਧਦੇ ਨਜ਼ਰ ਆ ਰਹੇ ਆ। ਕੱਲ੍ਹ ਪਹਿਲਾਂ ਜਿਹੜੀ ਸੀ ਜਿਹੜੀ ਕਾਂਗਰਸ ਹੈਗੀ ਆ, ਉਹਨਾਂ ਨੇ ਅਪਰੂਵ ਕਰ ਦਿੱਤਾ ਸੀ ਜਿਹੜਾ $5 ਬਿਲੀਅਨ ਦਾ ਬਾਰਡਰ ਵਾਲ ਦੇ ਲਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਈ। ਸਭ ਤੋਂ ਪਹਿਲਾਂ ਇਹ ਇਨਕਲੂਡਡ ਨਹੀਂ ਸੀ, ਪਰ ਜਦੋਂ ਵਾਈਟ ਹਾਊਸ ਵੱਲੋਂ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜੀ ਇੰਡੀਕੇਸ਼ਨ ਆਈ ਵੀ ਉਹ ਕਿਸੇ ਤਰ੍ਹਾਂ ਦਾ ਬਿੱਲ ਸਾਈਨ ਨਹੀਂ ਕਰਨਗੇ ਜਿਹਦੇ ਵਿੱਚ ਜਿਹੜੀ ਆ ਕੰਧ ਬਣਾਉਣ ਦੇ ਲਈ ਵਾਲ ਜਾਂ ਜਿਹੜੇ ਉਹਨਾਂ ਨੂੰ ਸਟੀਲ ਦੇ ਕੁਛ ਅੱਜ ਕੱਲ੍ਹ ਕਹਿੰਦੇ ਹੈਗੇ ਪਿੱਲਰਸ ਉਹ ਬਣਾਉਣ ਲਈ ਪੈਸੇ ਨਹੀਂ ਦਿੱਤੇ ਜਾਊਗੇ। ਅਤੇ ਉਸ ਤੋਂ ਬਾਅਦ ਉਹਨੂੰ ਅਮੈਂਡ ਕੀਤਾ ਗਿਆ ਅਤੇ ਹੁਣ ਉਹਦੇ ਵਿੱਚ ਜਿਹੜੀ ਆ $5 ਬਿਲੀਅਨ ਦਾ ਜਿਹੜਾ ਆ ਖਰਚਾ ਉਹ ਇਨਕਲੂਡ ਕੀਤਾ ਗਿਆ ਕੰਧ ਬਣਾਉਣ ਦਾ। ਸੋ ਜਿਹੜਾ ਹਾਊਸ ਆ ਉਹ 217 ਵੋਟਾਂ ਦੇ ਨਾਲ ਹੱਕ ਵਿੱਚ ਸੀ, 185 ਜਿਹੜਾ ਅਗੇਂਸਟ ਸੀ, ਉਹਦੇ ਵਿੱਚ ਉਹ ਬਿੱਲ ਪਾਸ ਹੋ ਗਿਆ। ਪਰ ਹੁਣ ਉਹ ਸੈਨੇਟ ਦੇ ਵਿੱਚ ਜਾਣਾ। ਸੈਨੇਟ ਦੇ ਵਿੱਚ ਜਿਹੜੇ ਆ 60 ਦੇ ਕਰੀਬ ਜਿਹੜੇ ਚਾਹੀਦੇ ਸੈਨੇਟਰ, ਅਤੇ ਰਿਪਬਲਿਕਨਾਂ ਕੋਲ ਇਸ ਟਾਈਮ ਮੇਰੇ ਖਿਆਲ ਨਾਲ 51 ਦੇ ਕਰੀਬ ਆ। ਅਤੇ ਬਾਕੀ ਜਿਹੜਾ ਹੈਗਾ ਆ ਹੁਣ ਦੇਖੋ ਉਹ ਤੋਂ ਅਪਡੇਟ ਜਿਹੜੀ ਆ ਉਹ ਕੀ ਹੁੰਦੀ ਹੈਗੀ ਆ। ਬਿਲਕੁਲ। ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਕੁਛ ਦਿਨ ਪਹਿਲਾਂ ਜਦੋਂ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਦੇ ਨਾਲ ਓਵਲ ਆਫਿਸ ਦੇ ਵਿੱਚ ਗੱਲਬਾਤ ਕੀਤੀ ਸੀ, ਸਾਰਿਆਂ ਦੇ ਸਾਹਮਣੇ ਇਹੀ ਕਿਹਾ ਸੀਗਾ ਵੀ ਜੇ ਇਹ ਸ਼ਟਡਾਊਨ ਗਵਰਨਮੈਂਟ ਹੁੰਦੀ ਆ
ਤਾਂ ਉਸ ਦੀ ਜ਼ਿੰਮੇਵਾਰੀ ਆ, ਮੈਂ ਰਿਸਪੋਂਸੀਬਿਲਿਟੀ, ਮੈਂ ਕਲੇਮ ਜਿਹੜਾ ਇਸ ਨੂੰ ਕਰਦਾ ਹਾਂ। ਪਰ ਅੱਜ ਜਿਹੜੇ ਆ ਉਹਨਾਂ ਦਾ ਥੋੜ੍ਹਾ ਇਸ ਚੀਜ਼ ਤੋਂ ਬਦਲਿਆ, ਕਿਉਂਕਿ ਯੂ ਟਰਨ ਦੇ ਵਿੱਚ ਕਾਫੀ ਮਾਹਰ ਨੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ। ਕਹਿੰਦੇ ਵੀ ਨਹੀਂ, ਇਹਦੇ ਵਿੱਚ ਡੈਮੋਕਰੇਟ ਉਹਨਾਂ ਦਾ ਹੀ ਜਿਹੜਾ ਮੇਨ ਕੰਮ ਆ, ਕਿਉਂਕਿ ਉਹ ਤਾਂ ਪਹਿਲਾਂ ਵੀ ਉਹ ਕਹਿ ਰਹੇ ਸੀਗੇ ਵੀ ਅਸੀਂ ਜਿਹੜਾ ਤੁਹਾਨੂੰ $5 ਬਿਲੀਅਨ ਨਹੀਂ ਦੇ ਸਕਦੇ, $1.3 ਬਿਲੀਅਨ ਜਿਹੜੇ ਦੇਣ ਦੇ ਲਈ ਉਹ ਮੰਨੇ ਸੀਗੇ ਉਸ ਟਾਈਮ ਦੇ ਉੱਤੇ। ਉਦੋਂ ਇੱਦਾਂ ਲੱਗਦਾ ਸੀਗਾ ਇਹਨਾਂ ਨੇ ਸਮਝੌਤਾ ਵੀ ਕਰ ਲਿਆ, ਵਾਈਟ ਹਾਊਸ ਵਾਲੇ ਮੰਨ ਵੀ ਗਏ ਸੀਗੇ, ਪਰ ਫਿਰ ਉਸ ਚੀਜ਼ ਤੋਂ ਵੀ ਉਹਨਾਂ ਨੇ ਜਿਹੜਾ ਉਦੋਂ ਯੂ ਟਰਨ ਮਾਰ ਲਿਆ ਸੀ। ਅਤੇ ਹੁਣ ਜਿਹੜੇ ਉਹਨਾਂ ਨੇ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਨੇ, ਉਹਨਾਂ ਨੂੰ ਟਵਿੱਟਰ ਦੇ ਜ਼ਰੀਏ ਕਿਹਾ ਆ ਵੀ ਮਕੋਨਲ ਸਾਹਿਬ, ਤੁਸੀਂ ਜਿਹੜੀ ਨਿਊਕਲੀਅਰ ਆਪਸ਼ਨ ਪਰਮਾਣੂ ਜਿਹੜੀ ਵਾਲੀ ਆ ਉਹ ਉਸ ਨੂੰ ਵਰਤੋ। ਉਹਦੇ ਵਿੱਚ ਕੀ ਹੁੰਦਾ ਹੈ ਹਰਜੋਤ ਸਿੰਘ ਜੀ, ਜਦੋਂ ਆਪਾਂ ਯਾਦ ਹੋਣਾ ਵੀ ਨੀਲ ਗੌਰਸਚ ਹੁਣਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਵਜੋਂ ਜਿਹੜੀ ਜਦ ਰੱਖਿਆ ਗਿਆ ਸੀਗਾ, ਅਤੇ ਫਿਰ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਅਤੇ ਫਿਰ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਉੱਥੇ, ਤਾਂ ਉਦੋਂ ਉਹਨਾਂ ਨੂੰ ਵੀ ਨਿਊਕਲੀਅਰ ਆਪਸ਼ਨ ਦੇ ਜ਼ਰੀਏ ਹੀ ਜਿਹੜਾ ਆ ਅਪਰੂਵ ਕੀਤਾ ਗਿਆ ਸੀ, ਸਿੰਪਲ ਮੈਜੋਰਟੀ ਦੇ ਨਾਲ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਦੋਂ ਕੋਈ ਬਜਟ ਵਾਲੀ ਚੀਜ਼ ਪਾਸ ਹੁੰਦੀ ਆ ਤਾਂ ਸੈਨੇਟ ਦੇ ਵਿੱਚ 60 ਵੋਟਾਂ ਦੀ ਜਿਹੜੀ ਆ ਉਹ ਆਪਸ਼ਨ ਹੁੰਦੀ ਆ ਵੀ ਤੁਹਾਨੂੰ ਘੱਟੋ ਘੱਟ 60% ਦੀ ਜਿਹੜੇ ਸੈਨੇਟਰ ਆ ਉਸ ਨੂੰ ਅਪਰੂਵ ਕਰਨ। ਅਤੇ ਜਿੱਦਾਂ ਦੱਸਿਆ ਗਿਆ ਆ ਵੀ ਇਸ ਟਾਈਮ ਜਿਹੜੇ ਰਿਪਬਲਿਕਨ ਪਾਰਟੀ ਆ ਉਹਨਾਂ ਦੇ ਕੋਲ ਜਿਹੜੀ ਆ ਸਿੰਪਲ ਮੈਜੋਰਟੀ ਆ ਅਤੇ ਐਬਸੋਲੂਟ ਮੈਜੋਰਟੀ ਨਹੀਂ ਹੈਗੀ। ਸੋ ਇਸ ਲਈ ਉਹਨਾਂ ਨੇ ਕਿਹਾ ਵੀ ਨਿਊਕਲੀਅਰ ਆਪਸ਼ਨ ਨੂੰ, ਮਿਚ ਨੂੰ ਕਿਹਾ ਵੀ ਨਿਊਕਲੀਅਰ ਆਪਸ਼ਨ ਵਰਤੋ ਅਤੇ ਆਪਣੀ ਕੰਟਰੀ, ਕਹਿੰਦੇ ਵੀ ਆਵਰ ਕੰਟਰੀ ਇਜ਼ ਕਾਊਂਟਿੰਗ ਔਨ ਯੂ, ਤੁਹਾਡੇ ਉੱਤੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਨਜ਼ਰਾਂ ਡਾਹ ਕੇ ਬੈਠੀ ਆ ਵੀ ਤੁਸੀਂ ਇਸ ਨੂੰ ਵਰਤੋ ਅਤੇ ਗੈਟ ਇਟ ਡਨ, ਹੁਣ ਇਹ ਕਿਹਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਹੁੰਦਾ ਆ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜੀ ਚੇਤਾਵਨੀ, ਧਮਕੀ ਵੀ ਜਿਹੜੀ ਦਿੱਤੀ ਆ, ਕਹਿੰਦੇ ਵੀ ਇਹ ਜਿਹੜਾ ਸ਼ਟਡਾਊਨ ਆ ਲੰਮੇ ਸਮੇਂ ਦੇ ਲਈ ਜਿਹੜਾ ਆ ਉਹ ਚੱਲ ਸਕਦਾ ਆ। ਸੋ ਇਸ ਮੈਨੂੰ ਲੱਗਦਾ ਵਰ੍ਹੇ ਦੇ ਐਂਡ ਤੋਂ ਬਾਅਦ ਦੇ ਵਿੱਚ, ਆਈ ਥਿੰਕ ਵੀਕਐਂਡ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਗੌਰਮੈਂਟ ਅਦਰਵਾਈਜ਼ ਸ਼ਟਡਾਊਨ ਜਿਹੜੀ ਉਹ ਹੋ ਜਾਵੇਗੀ। ਉੱਦਾਂ ਕਹਿੰਦੇ ਆ ਵੀ ਜਦੋਂ ਜਿਹੜਾ ਕੈਪੀਟਲ ਹਿੱਲ ਹੁੰਦੀ ਆ ਨਾ, ਉੱਥੇ ਜਦੋਂ ਇੱਕ ਦਿਨ ਦਾ ਵੀ ਸਮਾਂ ਹੋਵੇ ਨਾ, ਉਹ ਬਹੁਤ ਵੱਡਾ ਜਿਹੜਾ ਕਾਫੀ ਲੰਮਾ ਸਮਾਂ ਮੰਨਿਆ ਜਾਂਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਨੂੰ ਕਾਊਂਟਰ ਕਰਨਾ ਹੋਵੇ। ਜਿਹੜੀਆਂ ਇਹ ਟਰਮਨੋਲੋਜੀਜ਼ ਹੁੰਦੀਆਂ ਆ ਉਸ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਫਿਰ ਵਰਤਿਆ ਜਾਂਦਾ ਆ ਉਸ ਦੇ ਹਿਸਾਬ ਦੇ ਨਾਲ। ਜਦੋਂ ਹੁਣ ਬਾਰਡਰ ਵਾਲ ਜਾਂ ਬਾਰਡਰ ਸਿਕਿਉਰਿਟੀ ਦੇ ਨਾਂ ਦੇ ਉੱਤੇ ਜਿਹੜੇ ਡਾਲਰ ਦਿੱਤੇ ਜਾਣਗੇ, ਜੇ ਮੰਨ ਵੀ ਜਾਂਦੇ ਆ ਉੱਧਰੋਂ ਡੈਮੋਕਰੇਟ ਵੀ ਜਾਂ ਹੋਰ ਕੋਈ ਨੈਗੋਸੀਏਸ਼ਨ ਜਿਹੜੀਆਂ ਹੁੰਦੀਆਂ ਵੀ ਆ, ਤਾਂ ਉਹਦੇ ਵਿੱਚ ਇਹ ਕੀਤਾ ਜਾ ਸਕਦਾ ਉਹਨਾਂ ਦੇ ਵੱਲੋਂ ਵੀ ਹਾਂ ਜੇ $5 ਬਿਲੀਅਨ ਅਸੀਂ ਰੱਖਦੇ ਹਾਂ ਤਾਂ ਸਾਰੇ ਦੇ ਸਾਰੇ ਕੰਧ 'ਤੇ ਨਹੀਂ ਲੱਗਣਗੇ, ਕੁਛ ਇਸ ਪਾਸੇ ਜਾਣਗੇ, ਕੁਛ ਉਸ ਪਾਸੇ ਜਾਣਗੇ। ਸੋ ਕਿਉਂਕਿ ਕੋਈ ਵੀ ਜਿਹੜੀ ਪਾਰਟੀ ਆ ਆਪਣੇ ਸਿਰ ਦੇ ਉੱਤੇ ਜ਼ਿੰਮੇਵਾਰੀ ਲੈਣਾ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਕਰਕੇ ਜਿਹੜੀ ਸਰਕਾਰ ਆ ਉਹ ਬੰਦ ਹੋਈ ਆ, ਫਿਰ ਇਹਨਾਂ ਨੂੰ ਗੋਲਫ ਖੇਡਣ ਦਾ ਚੰਗਾ ਮੌਕਾ ਜਿਹੜਾ ਆ ਡੋਨਲਡ ਟਰੰਪ ਹੁਣਾਂ ਨੂੰ ਜਿਹੜਾ ਮਿਲ ਜੂਗਾ, ਨਾਲੇ ਛੁੱਟੀਆਂ ਜਿਹੜੀਆਂ ਉਹ ਵੀ ਬਿਤਾਉਣਗੇ। ਅਤੇ ਸਭ ਨੂੰ ਯਾਦ ਹੋਣਾ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਜਦੋਂ ਰਾਸ਼ਟਰਪਤੀ ਓਬਾਮਾ ਵੀ ਸੀਗੇ, ਉਦੋਂ ਰਿਪਬਲਿਕਨਸ ਨੇ ਜਿਹੜੀ ਅਫੋਰਡੇਬਲ ਹੈਲਥ ਕੇਅਰ ਐਕਟ ਦੇ ਕਰਕੇ ਜਦੋਂ ਉਹਨਾਂ ਨੇ ਵੀ ਗੌਰਮੈਂਟ ਇੱਦਾਂ ਹੀ ਉਹਨਾਂ ਦੀ ਬਜਟ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਰੋਕਿਆ ਸੀ, ਉਦੋਂ ਵੀ ਗੌਰਮੈਂਟ ਜਿਹੜੀ ਸ਼ਟਡਾਊਨ ਆਈ ਥਿੰਕ ਮਹੀਨੇ ਤੋਂ ਜ਼ਿਆਦਾ ਜਿਹੜੀ ਉਸ ਟਾਈਮ ਦੇ ਉੱਤੇ ਉਦੋਂ ਰਹੀ ਸੀ। ਸੋ ਲੈਟਸ ਸੀ ਇਸ ਵਾਰੀ ਜਿਹੜਾ ਆ ਉਹ ਕੀ ਬਣਦਾ ਆ। ਸੋ ਇਹ ਕਾਫੀ ਜਿਹੜੀਆਂ ਦੇਖਣ ਵਾਲੀਆਂ ਨਜ਼ਰਾਂ ਜਿਹੜੀਆਂ ਰਹਿਣਗੀਆਂ, ਪਰ ਖਾਸ ਕਰਕੇ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਜ਼ਿੰਮੇਵਾਰੀ ਲੈਣ ਦੀ ਗੱਲ ਆਖੀ ਸੀ, ਪਰ ਹੁਣ ਉਸ ਤੋਂ ਵੀ ਉਹ ਪਿੱਛੇ ਹਟ ਰਹੇ ਨੇ ਜੀ। ਸੋ ਬਿਲਕੁਲ ਉਹਨਾਂ ਨੇ ਮਿਚ ਮਕੌਨਲ ਨੂੰ ਕਿਹਾ ਆ ਵੀ ਇਹ ਜਿਹੜਾ ਸਿੰਪਲ ਜਿਹੜਾ ਮੈਜੋਰਟੀ ਆ ਉਹਦੇ ਨਾਲ ਇਸ ਨੂੰ ਪਾਸ ਕੀਤਾ ਜਾਵੇ, ਪਰ ਉਹਦੇ ਵਿੱਚ ਲੱਗ ਰਿਹਾ ਕਹਿੰਦੇ ਵੀ ਉਹਨਾਂ ਨੂੰ 51 ਵੋਟਾਂ ਜਿਹੜੀਆਂ ਮਿਲਣੀਆਂ ਔਖੀਆਂ ਲੱਗ ਰਹੀਆਂ ਆ। ਪਰ ਇਹਦੇ ਸੰਬੰਧ ਦੇ ਵਿੱਚ ਔਰਿਨ ਹੈਚ ਜਿਹੜੇ 40 ਸਾਲਾਂ ਤੋਂ ਕਹਿੰਦੇ ਚੱਲੇ ਆ ਰਹੇ ਆ ਵਾਈਟ ਹਾਊਸ ਦੇ ਵਿੱਚ, ਉਹਨਾਂ ਨੇ ਕਿਹਾ ਵੀ ਮੈਂ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਆ ਇਹ ਫਿਲਬਸਟਰ ਦੀ ਸਪੋਰਟ ਕਰਦਾ ਰਿਹਾ ਹੈਗਾ ਆ। 1978 ਤੋਂ ਲੈ ਕੇ ਹੁਣ ਤੱਕ ਵਿੱਚ ਵੱਖ-ਵੱਖ ਜਿਹੜੇ ਪ੍ਰੈਜ਼ੀਡੈਂਟਸ ਆ ਉਹਨਾਂ ਦੇ ਵੇਲੇ ਵੀ ਜਿਹੜੀ ਸਿਚੁਏਸ਼ਨਸ ਆ ਇੱਦਾਂ ਦੀਆਂ ਆਉਂਦੀਆਂ ਰਹੀਆਂ ਆ। ਪਰ ਇਹਦੇ ਸੰਬੰਧ ਵਿੱਚ ਜੈਫ ਫਲੇਕ ਜਿਹੜੇ ਰਿਪਬਲਿਕਨ ਹੈਗੇ ਐਰੀਜ਼ੋਨਾ ਦੇ, ਉਹਨਾਂ ਦੀ ਵੀ ਲਾਸਟ ਟਰਮ ਹੈਗੀ ਆ, ਉਹ ਜਾ ਰਹੇ, ਉਹ ਕਹਿੰਦੇ ਵੀ ਮੈਂ ਨਹੀਂ ਸਪੋਰਟ ਕਰੂੰਗਾ ਇਸ ਦਾ। ਇਸੇ ਤਰ੍ਹਾਂ ਲਮਾਰ ਐਲੈਗਜ਼ੈਂਡਰ ਰਿਪਬਲਿਕਨ ਟੈਨਸੀ ਤੋਂ ਆ, ਉਹਨਾਂ ਨੇ ਵੀ ਇਹ ਅਨਾਊਂਸ ਕੀਤਾ ਆ ਭਈ ਉਹ ਇਹਦੀ ਸਪੋਰਟ ਨਹੀਂ ਕਰਨਗੇ, ਈਵਨ ਦੋ ਉਹ 2020 ਦੇ ਵਿੱਚ ਇਲੈਕਸ਼ਨ ਨਹੀਂ ਲੜਨ ਜਾ ਰਹੇ। ਸੋ ਦੇਖੋ ਜੇ ਤਾਂ 51 ਵੋਟਾਂ ਉਹਨਾਂ ਦੇ ਕੋਲ ਆ ਜਾਂਦੀਆਂ ਆ, ਫਿਰ ਤਾਂ ਹੋ ਸਕਦਾ ਆ ਭਈ ਫਿਲਬਸਟਰ ਜਿਹੜਾ ਆ ਨਿਊਕਲੀਅਰ ਆਪਸ਼ਨ ਯੂਜ਼ ਕਰਕੇ ਇਹਨੂੰ
ਪਾਸ ਵੀ ਕਰ ਦਿੱਤਾ ਜਾਵੇ। ਫਿਲਬਸਟਰ ਨੂੰ ਰੋਕਣ ਦੇ ਲਈ ਹੀ ਜਿਹੜਾ ਨਿਊਕਲੀਅਰ ਆਪਸ਼ਨ ਜਿਹੜੀ ਹਰਜੋਤ ਸਿੰਘ ਜੀ ਵਰਤੀ ਜਾਂਦੀ ਹੈ। ਜਿੱਦਾਂ ਤੁਸੀਂ ਜਿਹੜੇ ਸੈਨੇਟਰ ਦਾ ਨਾਮ ਲਿਆ ਆ, ਸੈਨੇਟਰ ਹੈਚ, ਕਹਿੰਦੇ 1978 ਦੇ ਵਿੱਚ ਉਹਨਾਂ ਨੇ ਖੁਦ ਇੱਕ ਫਿਲਬਸਟਰ ਕਰਕੇ ਇੱਕ ਲਿਬਰਲ ਲੇਬਰ ਰਿਫਾਰਮ ਜਿਹੜਾ ਆ ਰਿਹਾ ਸੀ ਉਸ ਨੂੰ ਉਹਨਾਂ ਨੇ ਰੋਕਿਆ। ਕਹਿੰਦੇ ਵੀ ਅਸੀਂ ਮਾਈਨੋਰਟੀ ਦੇ ਵਿੱਚ ਜ਼ਿਆਦਾ ਰਹੇ ਹਾਂ, ਮੈਜੋਰਟੀ ਦੇ ਵਿੱਚ ਘੱਟ ਰਹੇ ਹਾਂ, ਅਤੇ ਇਸ ਨੂੰ ਮਾਈਨੋਰਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਫਿਲਬਸਟਰ ਇੱਕ ਬਹੁਤ ਵੱਡਾ ਹਥਿਆਰ ਆ। ਅਤੇ ਜੇ ਬਾਰ-ਬਾਰ ਉਸ ਨੂੰ ਰੋਕਣ ਦੇ ਲਈ ਨਿਊਕਲੀਅਰ ਆਪਸ਼ਨ ਵਰਤੀ ਜਾਊਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਲਬਸਟਰ ਦਾ ਕੋਈ ਮਤਲਬ ਜਿਹੜਾ ਉਹ ਰਹਿ ਨਹੀਂ ਜਾਵੇਗਾ। ਕਿਉਂਕਿ ਇਹ ਤਾਂ ਹੈ ਨਹੀਂ ਹਰਜੋਤ ਸਿੰਘ ਜੀ ਵੀ ਸਦਾ ਹੀ ਇਹਨਾਂ ਨੇ ਮੈਜੋਰਟੀ ਦੇ ਵਿੱਚ ਰਹਿਣਾ ਆ, ਕਦੀ ਉਹਨਾਂ ਨੇ ਵੀ ਮੈਜੋਰਟੀ 'ਚ ਆਉਣਾ, ਕਦੀ ਇਹਨਾਂ ਨੇ ਵੀ ਮੈਜੋਰਟੀ 'ਚ ਆਉਣਾ ਆ। ਸੋ ਇਹ ਉੱਤੇ ਥੱਲੇ ਤਾਂ ਕੰਮ ਜਿਹੜੇ ਸਿੱਕੇ ਦੇ ਪਹਿਲੂ ਆ ਇਹ ਬਦਲਦੇ ਹੀ ਜਿਹੜੇ ਆ ਉਹ ਰਹਿੰਦੇ ਆ। ਸੋ ਲੈਟ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ। ਜਿੱਦਾਂ ਤੁਸੀਂ ਜੈਫ ਫਲੇਕ ਦਾ ਵੀ ਦੱਸਿਆ ਆ, ਸੋ ਕਈ ਜਿਹੜੇ ਰਿਪਬਲਿਕਨਸ ਵੀ ਅਜੇ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਸਾਥ ਆ ਉਹ ਨਹੀਂ ਦੇ ਰਹੇ। ਸੋ ਇਹ ਕਾਫੀ ਵੱਡੀ ਇਸ ਟਾਈਮ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਆ। ਉੱਧਰ ਹਰਜੋਤ ਸਿੰਘ ਜੀ ਜਿਹੜੀ ਅਗਲੀ ਆਪਾਂ ਸਰਕਾਰ ਦੇ ਨਾਲ ਹੀ ਜੁੜੀ ਹੋਈ ਗੱਲ ਕਰੀਏ, ਕੱਲ੍ਹ ਦੀ ਵੱਡੀ ਜਿਹੜੀ ਖਬਰ ਇਹ ਆ ਰਹੀ ਆ ਵੀ ਜਿਹੜੇ ਡਿਫੈਂਸ ਸੈਕਟਰੀ ਆ ਉਹਨਾਂ ਨੇ ਜਿਹੜਾ ਆ ਪਬਲਿਕਲੀ ਜਿਹੜਾ ਆ ਉਹ ਅਸਤੀਫਾ ਦੇਣ ਦੀ ਗੱਲ ਜਿਹੜੀ ਉਹ ਕਹਿ ਦਿੱਤੀ ਆ। ਉਹਨਾਂ ਦੀ ਆਪਣੀ ਚਿੱਠੀ ਵੀ ਜਿਹੜੀ ਆ ਉਹਨਾਂ ਨੇ ਪੇਸ਼ ਕਰ ਦਿੱਤੀ ਆ, ਅਤੇ ਉਹ ਕਹਿ ਰਹੇ ਆ ਵੀ ਜਿਹੜੇ ਜਿਮ ਮੈਟਿਸ 4 ਸਟਾਰ ਮਰੀਨ ਜਿਹੜੇ ਜਨਰਲ ਹੈਗੇ ਨੇ, ਜਨਰਲ ਜਿਮ ਮੈਟਿਸ, ਉਹ ਡਿਫੈਂਸ ਸੈਕਟਰੀ ਦੇ ਅਹੁਦੇ ਤੋਂ ਜਿਹੜਾ ਉਹ ਰਿਜ਼ਾਈਨ ਕਰ ਰਹੇ ਨੇ। ਤਾਂ ਉਹਨਾਂ ਨੇ ਜਿਹੜੇ ਇਹ ਆਪਣੀ ਚਿੱਠੀ ਦੇ ਵਿੱਚ ਆਖਿਆ ਆ, ਜਿਸ ਦੇ ਵਿੱਚ ਆਪਣੇ ਆਪ ਨੂੰ ਸੇਵਾ ਮੁਕਤ ਖੁਦ ਕਰ ਰਹੇ ਨੇ ਵੀ ਮੈਂ ਜਿਹੜਾ ਆ ਉਹ ਰਾਸ਼ਟਰਪਤੀ ਦੇ ਕੋਲ ਪੂਰਾ ਅਖਤਿਆਰ ਆ ਵੀ ਉਹ ਉਸ ਬੰਦੇ ਨੂੰ ਅਜਿਹੀ ਪੋਜੀਸ਼ਨ ਦੇ ਉੱਤੇ ਲੈ ਕੇ ਆਉਣ ਜਿਨ੍ਹਾਂ ਦੇ ਵਿਚਾਰ ਜਿਹੜੇ ਆ ਉਹਨਾਂ ਦੇ ਨਾਲ ਮਿਲਦੇ ਹੋਣ। ਕਹਿੰਦੇ ਵੀ ਸਾਡੇ ਹੁਣ ਜਿਹੜੇ ਆ ਵਿਚਾਰ ਆਪਸ ਦੇ ਵਿੱਚ ਮਿਲ ਨਹੀਂ ਰਹੇ। ਸੋ ਇੱਕ ਚੰਗੇ ਮਰੀਨ ਦੀ ਤਰ੍ਹਾਂ ਉਹਨਾਂ ਨੇ ਤਕਰੀਬਨ 2 ਸਾਲ ਉਹਨਾਂ ਦੇ ਨਾਲ ਜਿਹੜੇ ਉਹ ਕੱਢੇ ਨੇ। ਜਿਹੜੀ ਆਪਣੇ ਕਹਿ ਲਓ ਵੀ ਸੁਪੀਰੀਅਰ ਦੀ ਉਹ ਪੂਰੀ ਗੱਲ ਮੰਨ ਰਹੇ ਸੀ, ਪਰ ਉਹਨਾਂ ਨੇ ਵੀ ਕਿਹਾ ਵੀ ਹੁਣ ਸਿਰ ਤੋਂ ਪਾਣੀ ਲੰਘ ਚੁੱਕਾ ਆ। ਖਾਸ ਕਰਕੇ ਉਹਨਾਂ ਦਾ ਵਿਰੋਧ ਸੀਰੀਆ ਦੇ ਵਿੱਚੋਂ ਜਿਹੜੀਆਂ ਫੌਜਾਂ ਵਾਪਸ ਬੁਲਾਉਣ ਨੂੰ ਲੈ ਕੇ ਜ਼ਿਆਦਾ ਸੀਗਾ, ਅਤੇ ਹੋਰ ਵੀ ਕਹਿੰਦੇ ਵੀ ਉਹਨਾਂ ਨੇ ਯੂਨੀਲੈਟਰਲੀ ਬਗੈਰ ਸਲਾਹ ਲਏ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਫੈਸਲਾ ਲੈ ਲਿਆ ਵੀ ਸੀਰੀਆ ਦੇ ਵਿੱਚੋਂ ਫੌਜਾਂ ਵਾਪਸ ਬੁਲਾ ਲੈਣੀਆਂ ਆ। ਉਹ ਇਸ ਚੀਜ਼ ਤੋਂ ਇੱਕ ਹਿਸਾਬ ਨਾਲ ਚਿੰਤਤ ਨਜ਼ਰ ਆਏ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਕੱਲੇ ਜਿਹੜੇ ਡਿਫੈਂਸ ਦੇ ਫੈਸਲੇ ਆ ਉਹ ਲੈਣ ਬਗੈਰ ਡਿਫੈਂਸ ਸੈਕਟਰੀ ਨੂੰ ਜਿਹੜਾ ਆ ਭਰੋਸੇ ਦੇ ਵਿੱਚ ਲੈ ਕੇ, ਅਤੇ ਇਸ ਕਰਕੇ ਜਿਹੜੇ ਉਹ ਅਸਤੀਫੇ ਜਿਹੜਾ ਉਹ ਹੁਣ ਦੇਣ ਜਾ ਰਹੇ ਨੇ। ਸੋ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਜ਼ਰੂਰ ਦੇਖੀ ਗਈ ਹੈ ਵੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਵਿੱਚ ਖਾਸ ਕਰਕੇ ਜਿਹੜੇ ਸ਼ੁਰੂਆਤੀ ਦਿਨਾਂ ਦੇ ਵਿੱਚ ਲੋਕ ਆਏ ਸੀ, ਜਿੰਨੇ ਵੀ ਜਿਹੜੇ ਜਰਨਲ ਸੀਗੇ, ਆਰਮੀ ਵਾਲੇ ਵੀ ਸੀਗੇ, ਉਹ ਹੌਲੀ ਹੌਲੀ ਕਰਕੇ ਜਿਹੜੇ ਉਹ ਜਾ ਰਹੇ ਨੇ। ਜਨਰਲ ਕੈਲੀ ਜਿਹੜੇ ਆ ਉਹ ਚੀਫ ਆਫ ਸਟਾਫ ਦੇ ਅਹੁਦੇ ਦੇ ਤੋਂ ਇਸ ਸਾਲ ਦੇ ਐਂਡ ਦੇ ਵਿੱਚ ਜਾ ਰਹੇ ਨੇ। ਡਿਫੈਂਸ ਸੈਕਟਰੀ ਦੇ ਜਿਹੜੇ ਮੈਟਿਸ ਨੇ, ਜਨਰਲ ਮੈਟਿਸ ਨੇ, ਉਹ ਅਗਲੇ ਸਾਲ ਦੇ ਆਈ ਥਿੰਕ 1-2 ਮਹੀਨਿਆਂ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਇਹ ਅਹੁਦਾ ਜਿਹੜਾ ਉਹ ਛੱਡ ਜਾਣਾ ਆ। ਸੋ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਖਲਬਲੀ ਆ ਲਗਾਤਾਰ ਜਿਹੜੀ ਉਹ ਜੋ ਕੋਈ ਆ ਰਿਹਾ ਜਾ ਰਿਹਾ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿਤੇ ਅਜੇ ਇੱਦਾਂ ਦੀ ਪੋਜੀਸ਼ਨ ਲੱਗ ਨਹੀਂ ਰਹੀ ਵੀ ਕੁਝ ਸਮੇਂ ਦੇ ਲਈ ਸਾਰੇ ਜਣੇ ਜਿਹੜੇ ਉਹ ਉੱਥੇ ਟਿਕੇ ਰਹਿਣਗੇ। ਜੀ ਸੋ ਬਿਲਕੁਲ। ਸੋ ਪਹਿਲਾਂ ਤੋਂ ਜਿਹੜਾ ਇਹ ਲੱਗਦਾ ਸੀ ਬਹੁਤ ਸਾਰੇ ਜਿਹੜੇ ਨਿਊਜ਼ ਦੇ ਮੀਡੀਆ ਆਊਟਲੈਟ ਆ ਉਹ ਇਹ ਕਹਿੰਦੇ ਸੀ ਵੀ ਟਰੰਪ ਜਿਹੜਾ ਆ ਇੱਕ ਤਰ੍ਹਾਂ ਨਾਲ ਵਾਰ ਮੌਂਗਰਿੰਗ ਹੋ ਕੇ ਨਿਕਲੂਗਾ ਵੀ ਕਿਤੇ ਨਾ ਕਿਤੇ ਲੜਾਈ ਪਾਊਗਾ। ਪਰ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਸੀ ਵੀ ਮੈਂ ਅਫਗਾਨਿਸਤਾਨ 'ਚੋਂ ਵੀ ਪੁੱਲ ਆਊਟ ਕਰਨਾ ਅਤੇ ਹੁਣ ਸੀਰੀਆ ਤੋਂ ਜਿਹੜਾ ਪੁੱਲ ਆਊਟ। ਸੋ ਵੀ ਅਮਰੀਕਾ ਫਸਟ, ਅਤੇ ਸਾਨੂੰ ਜਿਹੜੇ ਆ ਦੂਜੇ ਮੁਲਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਆ ਉਹਨਾਂ ਵੱਲ ਨਹੀਂ ਦੇਖਣਾ ਚਾਹੀਦਾ। ਸੋ ਸੀਰੀਆ ਵਾਲੀ ਵੀ ਇਹ ਸਿਚੁਏਸ਼ਨ ਆ ਕਿਉਂਕਿ ਉੱਥੇ ਜਿਹੜੇ ਕਰਡਸ ਹੈਗੇ ਆ, ਜਿਸ ਤਰ੍ਹਾਂ ਮੈਂ ਕੱਲ੍ਹ ਵੀ ਦੱਸਿਆ ਸੀ, ਉਹਨਾਂ ਨੇ ਜਿਹੜਾ ਇਰਾਕ ਦੇ ਵਿੱਚ ਵੀ, ਅਤੇ ਉਹ ਤੋਂ ਬਾਅਦ ਫਿਰ ਜਿਹੜੇ ਸੀਰੀਆ ਦੇ ਆਈਸਿਸ ਆ ਉਹਨਾਂ ਦੇ ਅਗੇਂਸਟ ਜਿਹੜੇ ਉੱਥੇ ਦੇ ਮਿਲੀਟੈਂਟ ਸੀ ਉਹਨਾਂ ਨੇ ਫਾਈਟ ਕੀਤੀ, ਅਤੇ ਅਮਰੀਕਾ ਵੱਲੋਂ ਜਿਹੜਾ ਉਹਨਾਂ ਨੂੰ ਕਿਹਾ ਗਿਆ ਸੀ ਅਸੀਂ ਤੁਹਾਡਾ ਜਿਹੜਾ ਮੁਲਕ ਆ ਸੈਪਰੇਟ ਕੁਰਦਿਸਤਾਨ ਬਣਾ ਕੇ ਦੇਵਾਂਗੇ, ਪਰ ਇਹਨਾਂ ਨੇ ਧੋਖਾ ਵੀ ਦਿੱਤਾ ਬਾਅਦ ਦੇ ਵਿੱਚ। ਅਤੇ ਹੁਣ ਇਸੇ ਕਰਕੇ ਜਿਹੜੇ ਜਨਰਲ ਮੈਟਿਸ ਆ ਉਹ ਉਸ ਹੱਕ ਦੇ ਵਿੱਚ ਸੀ ਵੀ ਜਿਹੜੇ ਕੁਰਦ ਹੈਗੇ ਆ ਉਹਨਾਂ ਦੇ ਉੱਤੇ ਟਰਕੀ ਵਾਲੇ ਜਿਹੜੇ ਆ ਜ਼ਿਆਦਾ ਅਟੈਕ ਕਰੂਗੇ ਜੇ ਆਪਾਂ ਉੱਥੋਂ ਵਾਪਸ ਆ ਗਏ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਕੱਲ੍ਹ ਵੀ ਜਿਹੜਾ ਸੀਰੀਆ ਦੀ ਟਰਕੀ ਜਾਂ ਕਰਡ ਜਾਂ ਇਰਾਕ ਇਹ ਉੱਥੇ ਦੀ ਜਿਹੜੀ ਲੋਕਲ ਪ੍ਰੋਬਲਮ ਹੈਗੀ ਆ, ਅਤੇ ਸਾਨੂੰ ਉੱਥੋਂ ਜਿਹੜਾ ਬਾਹਰ ਨਿਕਲਣਾ ਚਾਹੀਦਾ ਆ। ਇੰਨੇ ਸਾਲ ਜਿਹੜੇ ਉੱਥੇ ਲਾ ਵੀ ਆਏ ਆ ਉੱਦਾਂ, ਅਤੇ ਉਹਨਾਂ ਨੇ ਆਪਣੇ ਆਪ ਨੂੰ ਜੇਤੂ ਘੋਸ਼ਿਤ ਵੀ ਜਿਹੜਾ ਕਰ ਦਿੱਤਾ ਵੀ ਜਿਹੜੇ ਇਸਲਾਮਿਕ ਸਟੇਟ ਦੇ ਖਿਲਾਫ ਜਿੱਤ ਗਏ ਆ।
ਜਦ ਕਿ ਇਹ ਗੱਲਾਂ ਇਸ ਟਾਈਮ ਉੱਥੇ ਸਾਹਮਣੇ ਨੇ, ਰਿਪੋਰਟਾਂ ਕਹਿੰਦੀਆਂ ਨੇ ਵੀ ਆਈਸਿਸ ਵਾਲੇ ਅਜੇ ਵੀ ਕਈ ਥਾਵਾਂ 'ਤੇ ਆ। ਅਤੇ ਰਸ਼ੀਆ ਵਾਲੇ ਜਿਹੜੇ ਕੱਲ੍ਹ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉਹਨਾਂ ਦੀ ਹਰਜੋਤ ਸਿੰਘ ਜੀ ਇੱਕ ਸਾਲਾਨਾ ਪ੍ਰੈਸ ਕਾਨਫਰੰਸ ਮੈਂ ਦੇਖੀ, ਉਹਨਾਂ ਨੇ ਪੂਰੇ ਵੱਡੇ ਜਿਹੜੇ ਥਾਂ ਦੇ ਉੱਤੇ ਕੀਤੀ, ਕਈ ਤਰ੍ਹਾਂ ਦੇ ਜਿਹੜੇ 3 ਘੰਟੇ ਤੋਂ ਵੱਧ ਜਿਹੜੀ ਉੱਥੇ ਕਾਨਫਰੰਸ ਜਿਹੜੀ ਉਹ ਚੱਲੀ। ਉੱਥੇ ਉਹਨਾਂ ਨੇ ਸਵਾਗਤ ਕੀਤਾ ਰਾਸ਼ਟਰਪਤੀ ਟਰੰਪ ਦੇ ਸੀਰੀਆ ਦੇ ਵਿੱਚੋਂ ਫੌਜਾਂ ਜਿਹੜੀਆਂ ਵਾਪਸ ਜਿਹੜੀਆਂ ਲੈਣ ਦੇ ਲਈ, ਅਤੇ ਉਹਨਾਂ ਨੇ ਕਿਹਾ ਵੀ ਹੁਣ ਸੀਰੀਆ ਠੀਕ ਹੋ ਜਾਊਗਾ। ਇਹ ਵੀ ਦੱਸਦੇ ਜਾਈ ਵੀ ਜਿਹੜਾ ਬਸ਼ਰ ਅਲ ਅਸਾਦ ਇਸ ਟਾਈਮ ਸੀਰੀਆ ਦਾ ਰਾਸ਼ਟਰਪਤੀ ਆ, ਉਸ ਨੂੰ ਪੂਰੀ ਜਿਹੜਾ ਸਮਰਥਨ ਪ੍ਰਾਪਤ ਆ ਰਸ਼ੀਆ ਦੇ ਦੁਆਰਾ। ਰਸ਼ੀਆ ਦੇ ਫੌਜੀ ਵੀ ਜਿਹੜੇ ਆ ਉੱਥੇ ਲਗਾਤਾਰ ਆਪਣੀ ਜਿਹੜੀ ਆ ਸੰਖਿਆ ਨੂੰ ਉੱਥੇ ਵਧਾ ਰਹੇ ਨੇ, ਇੱਕ ਲਗਾਤਾਰ ਉੱਥੇ ਫੌਜੀ ਤੈਨਾਤੀ ਜਿਹੜੀ ਉਹਨਾਂ ਦੀ ਵੱਧ ਰਹੀ ਆ। ਸੋ ਇੱਕ ਹਿਸਾਬ ਦੇ ਨਾਲ ਸੀਰੀਆ ਦੇ ਉੱਤੇ ਹੁਣ ਜਿਹੜਾ ਕਹਿ ਲਓ ਵੀ ਕਬਜ਼ਾ ਕਹਿ ਲਓ ਜਾਂ ਮੇਨ ਅਖਤਿਆਰ ਜਿਹੜਾ ਰਸ਼ੀਆ ਕਰੂਗਾ ਸੀਰੀਆ ਦੀ ਜਿਹੜੀ ਆ ਬਸ਼ਰ ਅਲ ਅਸਾਦ ਦੇ ਜ਼ਰੀਏ। ਜਿਹੜੇ ਰੈਬਲਸ ਸੀਗੇ ਉਹ ਜਿੱਦਾਂ ਕੁਰਦ ਸੀਗੇ, ਉਹਨਾਂ ਨੂੰ ਸਪੋਰਟ ਜਿਹੜੀ ਅਮਰੀਕਾ ਵਾਲੇ ਕਰ ਰਹੇ ਸੀਗੇ, ਅਤੇ ਅਮਰੀਕਾ ਵਾਲੇ ਹੁਣ ਉੱਥੋਂ ਵਾਪਸ ਜਿਹੜੇ ਆ ਰਹੇ ਆ। ਅਤੇ ਕੱਲ੍ਹ ਹੀ ਹਰਜੋਤ ਸਿੰਘ ਜੀ ਇੱਕ ਹੋਰ ਇਸ ਦੇ ਨਾਲ ਹੀ ਜੁੜੀ ਹੋਈ ਜਿਹੜੀ ਖਬਰ ਆ ਉਹ ਦੱਸਦੇ ਜਾਈਏ, ਅਫਗਾਨਿਸਤਾਨ ਦੇ ਵਿੱਚੋਂ ਵੀ ਕਹਿੰਦੇ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੇ ਅੰਦੇਸ਼ੇ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਉਹ ਦਿੱਤੇ ਆ। ਸੋ ਉੱਥੋਂ ਵੀ ਫੌਜਾਂ ਜਿਹੜੀਆਂ ਵਾਪਸ ਲਿਆਂਦੀਆਂ ਜਾ ਸਕਦੀਆਂ। ਜਿੱਦਾਂ ਤੁਹਾਨੂੰ 1-2 ਦਿਨਾਂ ਤੋਂ ਆਪਾਂ ਦੱਸ ਰਹੇ ਹਾਂ ਵੀ ਤਾਲੀਬਾਨ, ਅਫਗਾਨ ਗੌਰਮੈਂਟ ਅਤੇ ਉੱਥੇ ਦੇ ਹੋਰ ਜਿਹੜੇ ਆਂਢੀ ਗੁਆਂਢੀ ਜਿਹੜੇ ਮੁਲਕ ਆ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਜਿਹੜੀਆਂ ਮੀਟਿੰਗਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਆ ਵੀ ਕੀ ਹੋਊਗਾ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਕੋਸ਼ਿਸ਼ ਆ ਅਫਗਾਨਿਸਤਾਨ ਦਾ ਤਾਲੀਬਾਨ ਵਾਲੇ ਕੰਟਰੋਲ ਕਰਨਗੇ, ਅਤੇ ਕੋਸ਼ਿਸ਼ ਇਹਦੇ ਉੱਤੇ ਜਿਹੜੇ ਅਫਗਾਨਿਸਤਾਨ ਦੀ ਜਿਹੜੀ ਗੌਰਮੈਂਟ ਆ, ਇੱਕ ਪ੍ਰੋਕਸੀ ਦੀ ਗੌਰਮੈਂਟ ਜਿਹੜੀ ਇਸ ਟਾਈਮ ਬਣੀ ਹੋਈ ਉਹ ਕਰਨਗੇ। ਅਮਰੀਕਾ ਜਿੰਨਾ ਚਿਰ ਉੱਥੇ ਸੀਗਾ ਅਤੇ ਨੇਟੋ ਫੋਰਸਿਸ ਜਿਹੜੀਆਂ ਸੀਗੀਆਂ ਤਾਂ ਉਹ ਕੁਛ ਨਾ ਕੁਛ ਕਰੀ ਜਾ ਰਹੇ ਸੀਗੇ, ਨਹੀਂ ਤਾਂ ਅਦਰਵਾਈਜ਼ ਉਸ ਗੌਰਮੈਂਟ ਦੇ ਜਿਹੜਾ ਕਹਿ ਲਓ ਵੀ ਉਹਨਾਂ ਦੀ ਖੁਦ ਦੀ ਫੌਜ ਦੇ ਪੱਲੇ ਜਿਹੜਾ ਰਾਈਟ ਨਾਓ ਕੁਛ ਹੈ ਨਹੀਂ ਆ। ਉਧਰ ਲਿੰਡਸੀ ਗ੍ਰਾਹਮ ਜਿਹੜੇ ਆ ਉਹਨਾਂ ਨੇ ਵੀ ਜਿਹੜਾ ਵਿਰੋਧ ਕੀਤਾ ਆ, ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਤੋਂ ਸੀਰੀਆ ਦੇ ਵਿੱਚੋਂ ਫੌਜਾਂ ਜਿਹੜੀਆਂ ਵਾਪਸ ਬੁਲਾਉਣ ਦਾ। ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਐਲਾਈਜ਼ ਹੈਗੇ ਆ, ਸਾਥੀ ਮੁਲਕ ਆ ਜਿਨ੍ਹਾਂ ਦੀਆਂ ਉੱਥੇ ਹੋਰ ਉਹਨਾਂ ਦੀਆਂ ਫੌਜਾਂ ਵੀ ਉੱਥੇ ਤੈਨਾਤ ਆ, ਸਾਡੇ ਕਹਿਣ ਦੇ ਉੱਤੇ ਜਿਹੜੇ ਉੱਥੇ ਆਏ ਆ, ਤਾਂ ਹੁਣ ਆਪਾਂ ਜਿਹੜੇ ਉੱਥੋਂ ਜਾ ਰਹੇ ਹਾਂ ਉਹਨਾਂ ਦਾ ਵੀ ਉੱਥੇ ਕੀ ਬਣੂਗਾ ਜੇ ਉੱਥੋਂ ਸਾਰੇ ਜਾਣੇ ਵਾਪਸ ਆ ਗਏ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਕੁਰਦਾਂ ਦੇ ਨਾਲ ਫਿਰ ਉੱਥੇ ਜ਼ਿਆਦਾ ਧੱਕਾ ਜਿਹੜਾ ਉੱਥੇ ਹੋ ਸਕਦਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਇਸ਼ੂ ਸੀਗਾ ਮੈਟਿਸ ਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ, ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਸਾਊਥ ਕੋਰੀਆ ਦੇ ਵਿੱਚ US ਐਕਸਰਸਾਈਜ਼ਸ ਕਰ ਰਿਹਾ, ਇੰਨੇ ਮਨੀ ਸਪੈਂਡ ਕਰ ਰਿਹਾ, ਉਹ ਵੀ ਜਿਹੜਾ ਘਟਾਉਣਾ ਚਾਹੀਦਾ ਹੈਗਾ ਨਾਰਥ ਕੋਰੀਆ ਨੂੰ ਲੈ ਕੇ। ਸੋ ਇਸੇ ਤਰ੍ਹਾਂ ਜਿਹੜੇ ਜਨਰਲ ਮੈਟਿਸ ਆ ਉਹ 40 ਸਾਲ ਫੌਜ ਦੇ ਵਿੱਚ ਰਹੇ। ਨੈਚੁਰਲੀ ਉਹਨਾਂ ਨੇ ਤਾਂ ਜਿਹੜਾ ਪੂਰਾ ਫੌਜ ਦਾ ਹੀ ਸਾਥ ਦੇਣਾ ਸੀ, ਪਰ ਲੱਗਦਾ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਟੋਟਲੀ ਜਿਹੜੀ ਆ ਯੂ ਟਰਨ ਮਾਰੀ ਹੋਈ ਆ ਹੋਰ ਮੁਲਕਾਂ ਦੇ ਵਿੱਚ ਇੰਟਰਫੀਰੈਂਸ ਕਰਨ ਤੋਂ। ਇਸੇ ਤਰ੍ਹਾਂ ਜਿਹੜੀ ਉਹ ਟਰਾਈ ਕਰ ਰਹੇ ਹੈਗੇ ਆ ਵੀ ਸਾਰੇ ਜਿੰਨੇ ਵੀ ਮੁਲਕ ਹੈਗੇ ਆ, ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਨਾਟੋ ਦੇ ਵਿੱਚ ਜਿੰਨੇ ਵੀ ਮੁਲਕ ਆ ਉਹਨਾਂ ਦੇ ਉਲਟ ਉਹ ਸ਼ਰੇਆਮ ਬੋਲੇ ਪਈ ਪੂਰੀ ਤਰ੍ਹਾਂ ਜਿਹੜੀ ਆ ਜਿੰਨੇ ਮਨੀ ਉਹਨਾਂ ਨੇ ਕੰਟਰੀਬਿਊਟ ਕਰਨ ਲਈ ਪ੍ਰੋਮਿਸ ਕੀਤਾ ਸੀ ਉਹ ਨਹੀਂ ਕੀਤਾ ਗਿਆ। ਸੋ ਇਸ ਤਰ੍ਹਾਂ ਅਸੀਂ ਨਾਟੋ ਤੋਂ ਵੀ ਬਿਲਕੁਲ ਬਾਹਰ ਹੋ ਜਾਵਾਂਗੇ। ਇਸ ਮੁੱਦੇ ਨੂੰ ਲੈ ਕੇ ਵੀ ਜਿਹੜੇ ਜਨਰਲ ਮੈਟਿਸ ਆ ਉਹ ਅਪਸੈਟ ਸੀਗੇ। ਸੋ ਦੇਖੋ ਇਹਦਾ ਜਿਹੜਾ ਹੁਣ ਫਾਈਨਲ ਰਿਜ਼ਲਟ ਆ ਉਹ ਕਿਸ ਤਰ੍ਹਾਂ ਪੋਜ਼ੀਟਿਵ ਰਹੇਗਾ ਜਾਂ ਕਿਸ ਤਰ੍ਹਾਂ ਦਾ ਹੈਗਾ। ਜੀ ਬਿਲਕੁਲ। ਸੋ ਲੈਟਸ ਸੀ ਕੀ ਹੁੰਦਾ, ਪਰ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਖਲਬਲੀ ਜਿਹੜੀ ਉਹ ਜ਼ਰੂਰ ਮਚੀ ਹੋਈ ਆ। ਜਿੰਨੇ ਵੀ ਇਹਨਾਂ ਦੇ ਪੁਰਾਣੇ ਕਹਿ ਲਓ ਵੀ ਸਾਥੀ ਜਿਹੜੇ ਖਾਸ ਕਰਕੇ ਫੌਜੀ ਨਾਲ ਤੁਰੇ ਸੀਗੇ, ਉਹ ਵੀ ਆਈ ਥਿੰਕ ਦੇਖ ਰਹੇ ਆ ਵੀ ਸੀ ਥਰੂ ਦੇਖ ਰਹੇ ਆ ਵੀ ਇਹ ਗੱਲਾਂ ਜਿਹੜੀਆਂ ਫੌਜ ਨੂੰ ਲੈ ਕੇ ਪਹਿਲਾਂ ਹੋਰ ਸੀਗੀਆਂ ਅਤੇ ਹੁਣ ਜਿਹੜੀਆਂ ਗੱਲਾਂ ਕੁਛ ਹੋਰ ਹੈਗੀਆਂ। ਇਸ ਟਾਈਮ ਹਰਜੋਤ ਸਿੰਘ ਜੀ ਅਮਰੀਕਾ ਦੇ ਕਹਿੰਦੇ ਤਕਰੀਬਨ 1 ਮਿਲੀਅਨ ਤੋਂ ਵੱਧ ਫੌਜੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਤੈਨਾਤ ਕੀਤਾ ਹੋਇਆ ਆ, ਅਤੇ ਚਾਹੇ ਉਹ ਨੈਟੋ ਫੋਰਸਿਸ ਦੇ ਨਾਲ ਮਿਲ ਕੇ ਆ ਅਤੇ ਚਾਹੇ ਕਿਸੇ ਜਗ੍ਹਾ ਦੇ ਉੱਤੇ ਜਿਹੜੀਆਂ ਅਜੇ ਵੀ ਯੁੱਧ ਜਿਹੜੇ ਇਹਨਾਂ ਦੇ ਬੈਟਲ ਜਿਹੜੀਆਂ ਆ ਉਹ ਉੱਥੇ ਚੱਲ ਰਹੀਆਂ ਨੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਦੇਖਦੇ ਹਾਂ ਕੀ। ਪਰ ਆਮ ਮੈਂ ਰਿਪੋਰਟ ਇੱਕ ਰਾਜਗਨਵੀਰ ਸਿੰਘ ਜੀ ਪੜ੍ਹ ਰਿਹਾ ਸੀ ਕੱਲ੍ਹ, ਉਹਦੇ 'ਚ ਉਹਨੇ ਕਿਹਾ ਵੀ ਜਿਹੜੇ ਆਮ ਫੌਜੀ ਆ ਜਾਂ ਉਹਨਾਂ ਦੇ ਪਰਿਵਾਰ ਉਹ ਖੁਸ਼ ਆ ਵੀ ਬਹੁਤ ਵਾਰ ਆਪਾਂ ਦੇਖਿਆ ਹੀ ਆ ਵੀ ਕ੍ਰਿਸਮਸ ਦੌਰਾਨ ਜਾਂ ਹੋਰ ਕਿੰਨੇ ਲੰਮਾ ਸਮਾਂ ਜਿਹੜੇ ਫੌਜੀ ਆ ਉਹ ਆਪਣੇ ਘਰਾਂ ਤੋਂ ਬਾਹਰ ਦੂਜੇ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਆ। ਸੋ ਉਹਨਾਂ ਦੇ ਪਰਿਵਾਰ ਹੁਣ ਖੁਸ਼ ਆ ਵੀ ਸਾਡੇ ਜਿਹੜੇ ਰਿਸ਼ਤੇਦਾਰ ਆ
ਭੈਣ ਭਰਾ ਆ ਉਹ ਵਾਪਸ ਸਾਡੇ ਕੋਲ ਆ ਜਾਣਗੇ। ਬਿਲਕੁਲ। ਅਤੇ ਜਿਹੜੇ ਕਹਿੰਦੇ ਨੇ ਵੀ ਬਾਹਰ ਤਾਂ ਤੇ ਇਹਨਾਂ ਨੂੰ ਹੋਣਾ ਜ਼ਰੂਰੀ ਆ, ਉਹ ਥੋੜ੍ਹੇ ਨਿਰਾਸ਼ ਨੇ, ਜਿਨ੍ਹਾਂ ਦੇ ਵਿੱਚੋਂ ਜਨਰਲ ਮੈਟਿਸ ਇੱਕ ਖੁਦ ਸੀਗੇ ਜੀ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਕੀ ਬਣੂਗਾ। ਅਤੇ ਜਿੱਦਾਂ ਕੱਲ੍ਹ ਹੀ ਇਹੀ ਜਿਹੜਾ ਦੱਸਿਆ ਗਿਆ 7000 ਫੌਜੀ ਹਰਜੋਤ ਸਿੰਘ ਜੀ, ਇਨਫੈਕਟ ਇਹ ਖਬਰ ਆ ਰਹੀ ਆ ਵੀ ਅਫਗਾਨਿਸਤਾਨ ਦੇ ਵਿੱਚੋਂ ਜਿਹੜੇ ਵਾਪਸ ਆ ਉਹ ਬੁਲਾਏ ਜਾ ਰਹੇ ਆ। ਇਹ ਵੀ ਦੱਸਦੇ ਜਾਈਏ ਵੀ ਪਹਿਲੋਂ ਇਹ ਆਂਕੜਾ ਵਧਾਇਆ ਗਿਆ ਸੀਗਾ, ਜਦੋਂ ਰਾਸ਼ਟਰਪਤੀ ਟਰੰਪ ਆਏ ਸੀਗੇ ਉਸ ਤੋਂ ਪਹਿਲਾਂ ਕਾਫੀ ਘੱਟ ਸੀਗੇ, ਫਿਰ ਇਹਨਾਂ ਨੇ ਉੱਥੇ ਕਈ ਹਜ਼ਾਰ ਫੌਜੀ ਜਿਹੜੇ ਘੱਲ ਵੀ ਦਿੱਤੇ ਸੀਗੇ, ਅਤੇ ਹੁਣ ਉਹਨਾਂ ਨੂੰ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਵਾਪਸ ਬੁਲਾ ਰਹੇ ਆ। ਸੋ ਇਹ ਬੜੀ ਸੋਹਣੀ ਰਣਨੀਤੀ ਜਿਹੜੀ ਇਸ ਟਾਈਮ ਚੱਲ ਰਹੀ ਆ, ਪਹਿਲਾਂ ਵਧਾ ਦਿਓ ਅਤੇ ਫਿਰ ਘਟਾ ਦਿਓ, ਅਤੇ ਫਿਰ ਲੋਕਾਂ ਨੂੰ ਇੱਦਾਂ ਲੱਗੂਗਾ ਵੀ ਹਾਂ ਫੌਜੀ ਜਿਹੜੇ ਵਾਪਸ ਆ ਉਹ ਬੁਲਾਏ ਨਹੀਂ। ਉਸ ਵੇਲੇ ਵੀ ਰਾਜਕਨਵੀਰ ਸਿੰਘ ਜੀ ਮੈਂ ਦੇਖਿਆ ਸੀ ਵੀ ਜਿਹੜਾ ਇਹ ਵਧਾਉਣ ਦੇ ਹੱਕ 'ਚ ਨਹੀਂ ਸੀ, ਜਨਰਲ ਮੈਟਿਸ ਜਿਹੜੇ ਕਹਿੰਦੇ ਸੀ ਉਹ ਵੀ 4000 ਫੌਜੀ ਜਿਹੜੇ ਵਧਾਏ ਜਾਣ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਦੀ ਮਨ ਮੁਤਾਬ ਜ਼ਿਆਦਾ ਇਸੇ ਕਰਕੇ ਰਿਹਾ। ਸੋ ਜਿਹੜਾ ਸਭ ਤੋਂ ਬਹੁਤ ਸਾਰੇ ਲੋਕ ਜਿਹੜੇ ਹੈਰਾਨ ਹੋ ਗਏ ਵੀ ਇੰਨਾ ਕੁਛ ਟਰੰਪ ਐਡਮਿਨਿਸਟ੍ਰੇਸ਼ਨ ਸ਼ੋ ਕਿਉਂ ਰਿਹਾ, ਉਹਦਾ ਮੇਨ ਰੀਜ਼ਨ ਇਹ ਵੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਪੋਲੀਟਿਕਸ 'ਚ ਇਨਵੋਲਵ ਨਹੀਂ ਸੀ। ਸੋ ਮੋਸਟਲੀ ਪਿਛਲੇ ਹਿਸਟਰੀ 'ਚ ਕੀ ਹੋਇਆ, ਕੋਈ ਵੀ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਆ ਉਹ ਜਾਂ ਪਹਿਲਾਂ ਸੈਨੇਟਰ ਰਿਹਾ ਜਾਂ ਕਾਂਗਰਸਮੈਨ ਰਿਹਾ ਜਾਂ ਕਿਤੇ ਨਾ ਕਿਤੇ ਪੋਲੀਟੀਕਲੀ ਉਹ ਪੂਰੀ ਤਰ੍ਹਾਂ ਇਨਵੋਲਵ ਹੁੰਦਾ, ਅਤੇ ਪੂਰਾ ਜਿਹੜਾ ਫਿਰ ਉਹਨੂੰ ਪੋਲੀਟੀਕਲੀ ਜਿਹੜੇ ਜਿੰਨੇ ਬੰਦੇ ਇਨਵੋਲਵ ਹੁੰਦੇ ਆ ਉਹ ਉਹਨਾਂ ਦੀ ਜਾਣ ਪਛਾਣ ਹੁੰਦੀ, ਉਹਨਾਂ ਨਾਲ ਕੰਮ ਕੀਤਾ ਹੁੰਦਾ। ਆਪਾਂ ਦੇਖਿਆ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਬਣਿਆ ਸੀ ਉਹ ਪਹਿਲਾਂ ਗਵਰਨਰ ਸੀ, ਬਹੁਤ ਸਾਰਾ ਸਟਾਫ ਜਿਹੜਾ ਆ ਉਹ ਉਹਨਾਂ ਦੇ ਨਾਲ ਆ ਗਿਆ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਜਿਹੜੇ ਸੀ ਟੈਕਸਸ ਦੇ ਗਵਰਨਰ ਸੀ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਸਟੇਟ ਦਾ ਪੂਰਾ ਸਟਾਫ ਜਿਹੜਾ ਉਹੀ ਉਹਨੇ ਅੱਗੇ ਵਰਤਿਆ। ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਉਹ ਸੈਨੇਟ ਦੇ ਵਿੱਚ ਸੀਗੇ। ਸੋ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਇਹ ਟੋਟਲੀ ਜਿੱਦਾਂ ਡਿਫਰੈਂਟ ਆ, ਇਸ ਕਰਕੇ ਜਿਹੜੇ ਇਹਨਾਂ ਨੂੰ ਜਿੰਨੇ ਵੀ ਨਾਲ ਦੇ ਜਿੰਨੇ ਸਾਥੀ ਲੈਣੇ ਪਏ, ਸੋ ਉਹ ਪਹਿਲਾਂ ਉਹਨਾਂ ਨੇ ਕਦੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਨਾਲ ਕੰਮ ਨਹੀਂ ਕੀਤਾ, ਐਕਸੈਪਟ ਮੇਬੀ 3-4 ਜਿਹੜੇ ਉਹਨਾਂ ਦੇ ਜਿਹੜੇ ਆਪਣੇ ਰਿਸ਼ਤੇਦਾਰ ਤਾਂ ਹੈਗੇ ਆ, ਜਵਾਈ ਆ ਜਾਂ ਕੁੜੀ ਆ ਜਾਂ ਕੋਲੀਨ ਕੌਨਵੇ ਜਿਹੜੀ ਹੈਗੀ ਆ ਉਹ, ਪਰ ਬਹੁਤੇ ਜਿਹੜੇ ਸੀ ਉਹ ਉਹਨਾਂ ਦੇ ਨਾਲ ਨਹੀਂ ਸੀ, ਕਿਉਂਕਿ ਇੱਕ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਡੈਮੋਕ੍ਰੇਟ ਸੀ ਅਤੇ ਕਲਿੰਟਨ ਦੀ ਵੀ ਉਹ ਸਪੋਰਟ ਕਰਦੇ ਰਹੇ ਆ ਜੀ। ਉਹਨਾਂ ਨੇ ਜਿਹੜੀਆਂ ਕੈਂਪੇਨ ਫੰਡਿੰਗ ਵੀ ਜਿਹੜੀ ਆ ਉਹ ਕਰਦੇ ਉਹਨਾਂ ਦੀ ਰਹੇ ਆ। ਸੋ ਉਹਨਾਂ ਨੇ ਹੁਣ ਜਿਹੜਾ ਮੌਕਾ ਇਸ ਟਾਈਮ ਬਣਿਆ ਆ ਅਤੇ ਉਹ ਰਾਸ਼ਟਰਪਤੀ ਨੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਜਿਹੜਾ ਹੁਣ ਅੱਗੇ ਕੀ ਬਣਦਾ ਆ, ਕਿਉਂਕਿ ਰਿਪਬਲਿਕਨ ਜ਼ਿਆਦਾਤਰ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਦੱਸਦੇ ਹੀ ਹਾਂ ਵੀ ਉਹ ਪ੍ਰੋ ਮਿਲਟਰੀ ਅਤੇ ਪ੍ਰੋ ਬਾਕੀ ਮੁਲਕਾਂ ਦੇ ਵਿੱਚ ਫੌਜ ਨੂੰ ਲਾਉਣ ਦੇ ਵਿੱਚ ਜਿਹੜੇ ਉਹ ਰਹਿੰਦੇ ਨੇ। ਸੋ ਲੈਟਸ ਸੀ ਉਹ ਇਸ ਚੀਜ਼ ਦੇ ਉੱਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਰਹੂਗੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹਨਾਂ ਦਾ ਰਿਪਬਲਿਕਨ ਪਾਰਟੀ ਦੇ ਨਾਲ ਥੋੜ੍ਹਾ ਬਹੁਤਾ ਜਿਹੜਾ ਤਣਾਅ ਤਾਂ ਉਹਨਾਂ ਦੇ ਰਿਲੇਸ਼ਨ ਦੇ ਵਿੱਚ ਆਉਂਦਾ, ਕਿਉਂਕਿ ਹੁਣੇ ਰੀਸੈਂਟਲੀ ਉਹਨਾਂ ਨੇ ਕਿਉਂਕਿ ਮੋਸਟਲੀ ਰਿਪਬਲਿਕਨਸ ਜਿਹੜੇ ਪ੍ਰੋ ਗਨ ਨੇ, ਬੰਪ ਸਟਾਕ ਜਿਹੜਾ ਆ ਉਹ ਉਹਨਾਂ ਨੇ ਹੁਣ ਬੈਨ ਕੀਤੇ ਆ। ਪਲੈਨਡ ਪੇਰੈਂਟਹੁੱਡ ਜਿਹੜੀ ਕਿ ਜਿਸ ਦੇ ਕਾਫੀ ਖਿਲਾਫ ਨੇ ਰਿਪਬਲਿਕਨਸ, ਕਿਉਂਕਿ ਇਹ ਹੱਕ 'ਚ ਇੰਨੇ ਇੱਦਾਂ ਹੱਕ ਦੇ ਵਿੱਚ ਨਹੀਂ ਹੈ। ਹਾਂ, ਅਤੇ ਉਹ ਉਹਨਾਂ ਨੇ ਕਿਉਂਕਿ ਕਾਫੀ ਫੰਡਿੰਗ ਵੀ ਜਿਹੜੀ ਪਲੈਨਡ ਪੇਰੈਂਟਹੁੱਡ ਦੇ ਲਈ ਜਿਹੜੀ ਅਪਰੂਵ ਜਿਹੜੀ ਆ ਉਹ ਕੀਤੀ ਆ। ਸੋ ਦੇਖਦੇ ਹਾਂ ਫੌਜੀ ਵੀ ਵਾਪਸ ਲਾ ਰਹੇ ਆ ਵੀ ਇਹਨਾਂ ਦਾ ਕਿੱਦਾਂ ਨਵੇਂ ਸਾਲ ਦੇ ਵਿੱਚ ਹਿਸਾਬ ਜਿਹੜਾ ਰਿਪਬਲਿਕਨ ਪਾਰਟੀ ਦੇ ਨਾਲ ਐਸਟੈਬਲਿਸ਼ਮੈਂਟ ਦੇ ਨਾਲ ਜਿਹੜਾ ਉਹ ਰਹੇਗਾ ਜੀ। ਸੋ ਜਿਹੜੀ ਐਸਟੈਬਲਿਸ਼ਮੈਂਟ ਰਿਪਬਲਿਕਨ ਪਾਰਟੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨਾਲ ਪੰਗਾ ਵੀ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹਨਾਂ ਦੀ ਜਿਹੜੀ ਸਪੋਰਟ ਆ ਟੋਟਲੀ ਮੈਜੋਰਟੀ ਦੇ ਵਿੱਚ ਉਹ ਡਿਫਰੈਂਟ ਸਟਾਈਲ ਦੀ ਜਿਹੜੀ ਸਪੋਰਟ ਹੈਗੀ ਆ, ਉਹ ਐਂਟੀ ਐਸਟੈਬਲਿਸ਼ਮੈਂਟ ਸਪੋਰਟ ਸੀ ਉਹਨਾਂ ਦੀ। ਕਿਉਂਕਿ ਪਿਛਲੇ ਬਹੁਤ ਸਾਲਾਂ ਤੋਂ ਜਿਹੜੇ ਅਮਰੀਕਨ ਲੋਕ ਆ, ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਰਿਪਬਲਿਕਨ, ਉਹ ਤੰਗ ਆਏ ਹੋ ਆ US ਕਾਂਗਰਸ ਤੇ ਸੈਨੇਟ ਤੋਂ। ਜਦੋਂ ਵੀ ਚਾਹੇ ਉਹ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਸੀਗੇ, ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀਗੇ, ਜਦੋਂ ਵੀ ਕੋਈ ਮੇਜਰ ਇਸ਼ੂ ਜਿੱਦਾਂ ਦਾ ਚਾਹੇ ਇਮੀਗ੍ਰੇਸ਼ਨ ਦਾ, ਫਾਈਨੈਂਸ ਦਾ, ਹੋਰ ਇੱਦਾਂ ਦੇ ਇਸ਼ੂ ਆਉਂਦੇ ਆ ਅਤੇ ਉਹ ਜਨੈਨੀਮਸ ਨਹੀਂ ਹੁੰਦੇ ਹੈਗੇ। ਅਤੇ ਹੁਣ ਵੀ ਆਪਾਂ ਦੇਖਿਆ ਹੀ ਆ, ਸਿਰਫ ਇੱਕ ਜਿਹੜਾ ਇਸ਼ੂ ਜਿਹੜਾ ਇਹ ਜੇਲ੍ਹ ਰਿਫੋਰਮਸ ਦਾ ਸੀਗਾ, ਇਹਦੇ ਉੱਤੇ ਰੀਸੈਂਟਲੀ ਜਿਹੜਾ ਪਿਛਲੇ ਵੀਕ ਪਾਸ ਹੋਇਆ, ਉਹਦੇ ਵਿੱਚ ਜਿੱਦਾਂ ਆ ਮੈਜੋਰਟੀ ਜਿਹੜੀ ਆ ਉਹ ਇਕੱਠੀ ਹੋਈ ਆ। ਸੋ ਇਸ ਤਰ੍ਹਾਂ ਹੀ ਜਿੱਦਾਂ ਕੱਲ੍ਹ ਪੌਲ ਰਾਇਨ ਆ ਜਿਹੜੇ ਉਹਨਾਂ ਨੇ ਵੀ ਆਪਣਾ ਲਾਸਟ ਭਾਸ਼ਣ ਦਿੱਤਾ, ਉਹਨਾਂ ਨੇ ਇਹ ਕਿਹਾ ਵੀ ਇਹ ਚੀਜ਼ ਮਿਸਿੰਗ ਹੋ ਰਹੀ ਆ। ਹਾਂ ਠੀਕ ਆ, ਸਾਡੇ ਡਿਫਰੈਂਸ ਸਾਰਿਆਂ ਦੇ ਹੈਗੇ ਆ, ਪਰ ਜਿਹੜੇ ਇਸ਼ੂ ਸਾਡੇ ਮੁਲਕ ਦੇ ਲਈ ਜਾਂ ਲੋਕਾਂ ਲਈ ਜਿਹੜੇ ਸਾਨੂੰ ਚੰਗੇ ਲੱਗਦੇ ਆ ਉੱਥੇ ਸਾਨੂੰ ਜ਼ਰੂਰ ਇਕੱਠੇ ਹੋ ਜਾਣਾ ਚਾਹੀਦਾ ਆ। ਜੀ 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 ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਆਪਾਂ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਦੱਸਾਂਗੇ ਵੀ ਜਿਹੜਾ ਗੋ ਫੰਡ ਮੀ ਕੈਂਪੇਨ ਜਿਹੜਾ ਇਸ ਟਾਈਮ ਚੱਲ ਰਿਹਾ ਆ ਕੰਧ ਬਣਾਉਣ ਦੇ ਲਈ, ਜਿਹੜੇ ਇੱਕ ਵੈਟਰਨ ਜਿਹੜੇ ਉਹਨਾਂ ਨੇ ਸ਼ੁਰੂ ਕੀਤਾ ਆ, ਉਸ ਦੇ ਬਾਰੇ ਕੀ ਉਹਨਾਂ ਦੀ ਇਸ ਟਾਈਮ ਕਿੰਨੇ ਕੁ ਡਾਲਰ ਜਿਹੜੇ ਇਕੱਠੇ ਹੋ ਚੁੱਕੇ ਉਸ ਦੇ ਬਾਰੇ ਜਾਣਕਾਰੀਆਂ ਦੇਵਾਂਗੇ। ਸੋ ਇੱਦਾਂ ਸੁਣਦੇ ਰਹੋ ਪੰਜਾਬੀ ਰੇਡੀਓ USA ਨੂੰ।
ਸਤਿ ਸ਼੍ਰੀ ਅਕਾਲ। ਮੇਰਾ ਨਾਂ ਆ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜਾ ਆਪਾਂ ਵੱਧਦੇ ਹਾਂ ਤੇ ਉਸ ਦੇ ਵਿੱਚ ਹਰਜੋਤ ਸਿੰਘ ਜੀ ਦੱਸ ਦਈਏ ਵੀ ਜਿਹੜਾ ਇੱਕ ਵਾਲ ਨੂੰ ਲੈ ਕੇ ਇੱਕ ਬ੍ਰਾਇਨ ਕਰਕੇ ਇੱਕ ਵੈਟਰਨ ਜਿਹੜੇ ਆ ਉਹਨਾਂ ਨੇ ਇੱਕ ਸ਼ੁਰੂ ਕੀਤੀ ਸੀਗੀ ਗੋ ਫੰਡਮੀ ਪੇਜ, ਜਿਸ ਦੇ ਵਿੱਚ ਉਹਨਾਂ ਨੇ ਟੀਚਾ $1 ਬਿਲੀਅਨ ਦਾ ਰੱਖਿਆ ਆ, ਜਿਹੜੀ ਕਹਿੰਦੇ ਟਰੰਪ ਦੀ ਕੰਧ ਜਿਹੜੀ ਉਹਨਾਂ ਨੇ ਬਣਾਉਣੀ ਆ। ਸੋ ਉਹਦੇ ਵਿੱਚ ਉਹਨਾਂ ਨੇ ਨਾਮ ਵੀ ਅਜਿਹਾ ਹੀ ਫੰਡ ਰੇਜ਼ਰ ਪੇਜ ਦਾ ਜਿਹੜਾ ਰੱਖਿਆ ਆ, ਵੀ ਦ ਪੀਪਲ ਵਿਲ ਫੰਡ ਦਾ ਵਾਲ। ਸੋ ਉਹਦੇ ਵਿੱਚ ਹੁਣ ਤੱਕ ਲੇਟੈਸਟ ਆંકੜਿਆਂ ਦੇ ਮੁਤਾਬਕ 2,673,000 ਲੋਕਾਂ ਨੇ ਜਿਹੜੇ ਉਸ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ ਡਾਲਰ ਜਿਹੜੇ ਉਹ ਦਿੱਤੇ ਨੇ, ਡੋਨੇਸ਼ਨਸ ਦਿੱਤੀਆਂ ਨੇ, ਜਿਸ ਕਰਕੇ 238,344 ਜਿਹੜੇ ਉਹ ਆਲਰੇਡੀ ਇਕੱਠੇ ਹੋ ਚੁੱਕੇ ਨੇ 4 ਦਿਨਾਂ ਦੇ ਵਿੱਚ। ਫਲੋਰੀਡਾ ਦਾ ਰਹਿਣ ਵਾਲਾ ਬ੍ਰਾਇਨ ਕੋਲਫੇਜ ਨਾਂ ਦਾ ਜਿਹੜਾ ਵੈਟਰਨ ਆ, ਉਸ ਨੇ 4 ਦਿਨ ਪਹਿਲਾਂ ਇੱਕ ਗੋ ਫੰਡਮੀ ਪੇਜ ਸ਼ੁਰੂ ਕੀਤਾ ਸੀ ਜਦੋਂ ਤੋਂ ਗਵਰਨਮੈਂਟ ਸ਼ਟਡਾਊਨ ਦੀ ਜਿਹੜਾ ਰੌਲਾ ਪਿਆ ਸੀ ਤੇ $5 ਬਿਲੀਅਨ ਦੀ ਮੰਗ ਰਾਸ਼ਟਰਪਤੀ ਟਰੰਪ ਨੇ ਜਿਹੜੀ ਕੀਤੀ ਸੀ, ਜਿਸ ਨੂੰ ਨਕਾਰ ਦਿੱਤਾ ਗਿਆ ਸੀਗਾ ਡੈਮੋਕ੍ਰੇਟ ਪਾਰਟੀ ਆ ਉਸ ਦੇ ਦੁਆਰਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪੇਜ ਸ਼ੁਰੂ ਕੀਤਾ ਤੇ ਹੁਣ ਤੱਕ ਜਿੱਦਾਂ ਤੁਹਾਨੂੰ ਦੱਸਿਆ ਵੀ $12 ਮਿਲੀਅਨ ਤੋਂ ਵੱਧ ਡਾਲਰ ਜਿਹੜੇ ਉਹ 'ਚ ਇਕੱਠੇ ਹੋ ਚੁੱਕੇ ਆ। ਕਿਸੇ ਇੱਕ ਨੇ ਇਹ 2 ਲੱਖ ਜਾਣਿਆਂ ਦੇ ਵਿੱਚੋਂ $50,000 ਜਿਹੜੇ ਆ ਉਹ ਵੀ ਉਹਨਾਂ ਨੇ ਡੋਨੇਟ ਕੀਤੇ ਆ। ਸੋ ਬ੍ਰਾਇਨ ਕੋਲਫੇਜ ਦੇ ਬਾਰੇ ਦੱਸਦੇ ਜਾਈਏ, ਟ੍ਰਿਪਲ ਐਮਪਿਊਟੀ ਜਿਹੜੇ ਆ ਇਹ ਵੈਟਰਨ ਹੈਗੇ ਨੇ, ਇਹਨਾਂ ਦੀਆਂ ਦੋਨੋਂ ਲੱਤਾਂ ਤੇ ਸੱਜੀ ਬਾਂਹ ਜਿਹੜੀ ਆ ਉਹ ਜਿਹੜੀ ਆ ਜੰਗ ਦੇ ਵਿੱਚ ਜਦੋਂ ਤੈਨਾਤ ਸੀਗੇ ਫੌਜ ਦੇ ਨਾਲ, ਉਹ ਗਵਾ ਚੁੱਕੇ ਨੇ। ਸੋ ਇਸ ਤੋਂ ਪਹਿਲਾਂ ਉਹ ਹੋਰ ਵੀ ਕਈ ਜਿਹੜੀਆਂ ਫੰਡ ਰੇਜ਼ਿੰਗ ਜਿਹੜੇ ਆ ਉਹ ਕਰਦੇ ਰਹੇ ਨੇ। ਫੇਸਬੁੱਕ ਦੇ ਉੱਤੇ ਕਹਿੰਦੇ ਇਹਨਾਂ ਦਾ ਇੱਕ ਪੇਜ ਵੀ ਜਿਹੜਾ ਚੱਲਦਾ ਸੀਗਾ ਰਾਈਟ ਵਿੰਗ ਨਿਊਜ਼, ਜਿਸ ਨੂੰ ਕੁਛ ਮਹੀਨੇ ਪਹਿਲਾਂ ਅਕਤੂਬਰ ਦੇ ਵਿੱਚ ਫੇਸਬੁੱਕ ਨੇ ਜਿਹੜਾ ਆ ਉਹ ਡਿਲੀਟ ਕਰ ਦਿੱਤਾ ਸੀ, ਇਹ ਕਾਰਨ ਦੇ ਕੇ ਵੀ ਇਹ ਇਨਓਥੈਂਟਿਕ ਆ ਤੇ ਇਹ ਉਹ ਚੀਜ਼ ਨਹੀਂ ਕਰ ਰਹੇ ਜਿਹੜੀਆਂ ਚੀਜ਼ਾਂ ਉਹ ਕਹੀ ਜਾ ਰਹੇ ਆ। ਇਹ ਕਾਫੀ ਕਹਿੰਦੇ ਇੱਕ ਕੌਨਸਪੀਰੇਸੀ ਥਿਊਰਿਸਟ ਵੀ ਸੀਗੇ। ਜਦੋਂ ਹੈਲਰੀ ਕਲਿੰਟਨ ਤੇ ਰਾਸ਼ਟਰਪਤੀ ਟਰੰਪ ਦਾ ਆਮੋ ਸਾਹਮਣਾ ਚੱਲ ਰਿਹਾ ਸੀਗਾ 2016 ਦੀਆਂ ਇਲੈਕਸ਼ਨਸ ਦੇ ਵਿੱਚ, ਕੈਂਪੇਨ ਚੱਲ ਰਿਹਾ ਸੀ, ਇਹ ਉਹਨਾਂ ਬੰਦਿਆਂ ਦੇ ਵਿੱਚ ਸੀਗੇ ਜਿਹੜੇ ਸੋਚਦੇ ਸੀਗੇ ਵੀ ਹੈਲਰੀ ਕਲਿੰਟਨ ਨੂੰ ਕੋਈ ਲਾਇਲਾਜ ਬਿਮਾਰੀ ਲੱਗੀ ਹੋਈ ਆ ਤੇ ਉਸਨੇ ਜਲਦ ਹੀ ਜਿਹੜਾ ਪੂਰਿਆਂ ਹੋ ਜਾਣਾ ਆ। ਸੋ ਇੱਦਾਂ ਦੀਆਂ ਜਿਹੜੀਆਂ ਕੁਝ ਕੌਨਸਪੀਰੇਸੀ ਥਿਊਰੀਜ਼ ਦੇ ਵਿੱਚ ਇਹ ਵੀ ਬਿਲੀਵ ਕਰਦੇ ਰਹੇ ਸੀ, ਪਰ ਕਾਫੀ ਲੋਕ 2 ਲੱਖ ਤੋਂ ਵੱਧ ਲੋਕ ਆਲਰੇਡੀ ਇਹਨਾਂ ਦੇ ਗੋ ਫੰਡਮੀ ਪੇਜ ਦੇ ਉੱਤੇ ਜਾ ਕੇ ਡੋਨੇਟ ਜਿਹੜੇ ਉਹ ਕਰ ਚੁੱਕੇ ਆ, ਜਿਸ ਦੇ ਕਰਕੇ 12 ਮਿਲੀਅਨ ਤੋਂ ਵੱਧ ਜਿਹੜੇ ਡਾਲਰ ਆ ਉਹ ਇਕੱਠੇ ਹੋ ਚੁੱਕੇ ਹੋਏ ਨੇ। ਸੋ ਬਿਲਕੁਲ 2 ਲੱਖ ਤੋਂ ਵੱਧ ਲੋਕਾਂ ਨੇ $12 ਮਿਲੀਅਨ ਇਕੱਠਾ ਕਰਤਾ। ਕੋਲਫੇ ਜਿਹੜੇ ਆ ਉਹ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ 63 ਮਿਲੀਅਨ ਲੋਕਾਂ ਨੇ ਵੋਟ ਪਾਈਆਂ ਸੀ, ਜੇ $80 ਵੀ ਦੇਣ ਤੇ $5 ਬਿਲੀਅਨ ਜਿਹੜਾ ਇਕੱਠਾ ਹੋ ਜਾਣਾ ਆ। 37 ਸਾਲਾਂ ਦੇ ਏਅਰ ਫੋਰਸ ਵੈਟਰਨ ਮੀਰਾਮਿਰ ਵਿੱਚ ਜਿਹੜੇ ਫਲੋਰੀਡਾ ਤੋਂ ਹੈਗੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 3 ਜਿਹੜੀਆਂ ਉਹਨਾਂ ਦੀ 2 ਲੱਤਾਂ ਤੇ 1 ਬਾਂਹ ਜਿਹੜੀ ਆ ਉਹ ਨਹੀਂ ਚੱਲਦੀ, ਹੈ ਨਹੀਂ, ਉਹ ਕੱਟੀਆਂ ਗਈਆਂ ਸੀਆਂ ਵਾਰ ਦੇ ਵਿੱਚ। ਤੇ ਉਹਨਾਂ ਨੇ ਜੇ ਦੇਖਿਆ ਜਾਵੇ ਉਹ ਪੇਜ ਤੇ ਕਹਿੰਦੇ ਵੀ ਮੈਂ ਦੋਨਾਂ ਪਾਰਟੀਆਂ ਨੂੰ ਬਲੇਮ ਕੀਤਾ ਵੀ ਦੋਨੋਂ ਪਾਰਟੀਆਂ ਜਿਹੜੀਆਂ ਆ ਇਹ ਚਾਹੇ ਰਿਪਬਲਿਕਨ ਆ ਚਾਹੇ ਉਹ ਡੈਮੋਕਰੇਟ ਆ, ਦੋਨੋਂ ਹੀ ਪੋਲੀਟੀਕਲ ਗੇਮਸ ਖੇਲ ਰਹੀਆਂ ਆ। ਇਸੇ ਕਰਕੇ ਕਹਿੰਦਾ ਵੀ ਮੈਂ ਨਾਮ ਜਿਹੜਾ ਆ ਬੀ ਦਾ ਪੀਪਲ ਵਿਲ ਫੰਡ ਦਾ ਵਾਲ ਰੱਖਿਆ ਹੈਗਾ। ਸੋ ਮੈਨੂੰ ਲੱਗਦਾ ਵੀ ਇਹ ਗੋ ਫੰਡ ਮੀ ਤੇ ਸਭ ਤੋਂ ਵੱਧ ਪੈਸੇ ਇਕੱਠੇ ਕਰਨ ਵਾਲਾ ਇਹ ਇਸ਼ੂ ਹੋਊਗਾ ਜੀ। ਬਿਲਕੁਲ, ਕਹਿੰਦੇ ਉਹਨਾਂ ਨੇ ਇਹ ਵੀ ਹਰਜੋਤ ਸਿੰਘ ਨੇ ਦੱਸਿਆ ਵੀ ਉਹਨਾਂ ਦੀ ਜਿਹੜੀ ਸਿੱਧੀ ਗੱਲਬਾਤ ਜਿਹੜੀ ਉਹਨਾਂ ਨੇ ਇਹ ਵੀ ਦੱਸਿਆ ਵੀ ਸਿੱਧੀ ਗੱਲਬਾਤ ਉਹਨਾਂ ਦੇ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਦੇ ਨਾਲ ਜਿਹੜੀ ਚੱਲ ਰਹੀ ਆ, ਤੇ ਕਹਿੰਦੇ ਵੀ ਅਸੀਂ ਲੀਗਲ ਜਿਹੜਾ ਰਾਹ ਉਸ ਦੇ ਵਿੱਚ ਰੱਖਾਂਗੇ, ਮੇਕ ਸ਼ੋਰ ਕਰਾਂਗੇ ਵੀ ਜਿਹੜੇ ਡਾਲਰ ਸਰਕਾਰ ਨੂੰ ਤਾਂ ਹੀ ਦਈਏ ਜੇ ਉਹ ਮੇਕ ਸ਼ੋਰ ਕਰਨਗੇ ਵੀ ਇਹ ਜਿਹੜੇ ਸਿਰਫ ਤੇ ਸਿਰਫ ਵਾਲ ਬਣਾਉਣ ਦੇ ਵਿੱਚ, ਕੰਧ ਬਣਾਉਣ ਦੇ ਵਿੱਚ ਲੱਗਣਗੇ। ਤੇ ਹਰਜੋਤ ਸਿੰਘ ਜੀ ਜਿਹੜੇ ਕਹਿ ਲਓ ਵੀ ਹੁਣ ਮੈਥ ਵਾਲੇ ਹਿਸਾਬ ਵਾਲੇ ਉਹ ਹਿਸਾਬ ਕਿਤਾਬ ਲਾ ਰਹੇ ਆ, ਕਹਿੰਦੇ ਇਸ ਰਫਤਾਰ ਦੇ ਨਾਲ ਜਿੱਦਾਂ ਇਹ ਚੱਲ ਰਿਹਾ ਆ ਤਾਂ ਤਕਰੀਬਨ 7-8 ਸਾਲ ਜਿਹੜੇ ਲੱਗਣਗੇ ਇਹਨਾਂ ਦਾ ਟੀਚਾ ਜਿਹੜਾ ਆ ਉਹ ਪੂਰਾ ਕਰਨ ਨੂੰ। ਇਹਨਾਂ ਨੇ ਆਪਣੀ ਜਿਹੜੀ ਇੱਥੇ ਪਾਇਆ ਵੀ ਹੋਇਆ ਆ, ਜਿਹੜੀ ਇਹਨਾਂ ਨੇ ਸਟੋਰੀ ਨਾਲ ਲਿਖੀ, ਕਹਿੰਦੇ ਵੀ 63 ਮਿਲੀਅਨ ਲੋਕਾਂ ਨੇ ਰਾਸ਼ਟਰਪਤੀ ਟਰੰਪ ਦੇ ਲਈ ਵੋਟ ਪਾਈ ਸੀ ਤੇ ਜੇ $80 ਜੇ ਉਹ ਦਿੰਦੇ ਆ ਤਾਂ ਝੱਟ ਜਿਹੜੇ ਇਹ ਆંકੜਾ ਜਿਹੜਾ ਪੂਰਾ ਕੀਤਾ ਜਾ ਸਕਦਾ ਆ। ਸੋ ਪਰ ਇਹ ਆ ਵੀ ਕੀ ਲੋਕ ਇਸ ਤਰੀਕੇ ਦੇ ਨਾਲ ਸੋਚਦੇ ਵੀ ਆ ਕਿ ਨਹੀਂ। ਅਜੇ ਹਾਲ ਦੀ ਘੜੀ 4 ਦਿਨਾਂ ਦੇ ਵਿੱਚ 2 ਲੱਖ ਲੋਕ ਇਹਨਾਂ ਦੇ ਸਮਰਥਨ ਦੇ ਵਿੱਚ
ਜਿਹੜੇ ਆਏ ਨੇ। 63 ਮਿਲੀਅਨ ਦਾ ਆંકੜਾ ਕਾਫੀ ਜਿਹੜਾ ਇੱਕ ਵੱਡਾ ਹੈ ਉੱਥੇ ਤੱਕ ਪਹੁੰਚਣ ਦੇ ਲਈ। ਬਹੁਤੇ ਲੋਕ ਵਿੱਚ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਜਿਹੜੀ ਆ ਫੇਸਬੁੱਕ ਜਾਂ GoFundMe ਇਹਦੇ ਬਾਰੇ ਜਿਹੜਾ ਆ ਵਰਤਣਾ ਵੀ ਜਿਹੜਾ ਉਹ ਨਾ ਆਉਂਦਾ ਹੋਵੇ। ਉਹਨਾਂ ਨੇ ਇਹ ਵੀ ਕਿਹਾ ਆ ਵੀ ਇਹ ਜਿਹੜੇ ਡਾਲਰ ਆ ਉਹ ਪੂਰੇ ਇਕੱਠੇ ਨਾ ਹੋਏ ਤਾਂ ਸਾਰਿਆਂ ਨੂੰ ਜਿਹੜਾ ਆ ਰੀਫੰਡ ਵੀ ਜਿਹੜਾ ਆ ਉਹ ਕੀਤਾ ਜਾਊਗਾ ਜੇ ਇਹਨਾਂ ਨੇ ਨਾ ਜਿਹੜੇ ਡੋਨੇਸ਼ਨਸ ਜਿਹੜੀਆਂ ਉੱਥੇ ਤੱਕ ਆંકੜੇ ਤੱਕ ਟੀਚੇ ਤੱਕ ਨਾ ਪਹੁੰਚ ਸਕੀਆਂ। ਅਤੇ ਕਹਿੰਦੇ ਉਹਨਾਂ ਨੇ ਇਹੀ ਦਾਅਵਾ ਕੀਤਾ ਵੀ 100% ਆਫ ਯੋਰ ਡੋਨੇਸ਼ਨ ਵਿਲ ਗੋ ਟੂ ਟਰੰਪ ਵਾਲ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪੋਪ ਫਰਾਂਸਿਸ ਆ ਜਿਹੜੇ ਪ੍ਰੀਸਟ ਹੈਗੇ ਆ ਕੈਥੋਲਿਕ ਦੇ ਪੋਪ ਨੇ, ਉਹਨਾਂ ਨੇ ਕਿਹਾ ਆ ਵੀ ਜਿੰਨੇ ਵੀ ਜਿਹੜੇ ਪ੍ਰੀਸਟ ਆ ਪਿੱਛੇ ਜਾਂ ਸੈਕਸ਼ੂਅਲ ਅਬਿਊਜ਼ ਦੇ ਵਿੱਚ ਮੋਲੈਸਟਿੰਗ ਦੇ ਵਿੱਚ ਬੱਚਿਆਂ ਨੂੰ ਇਨਵੋਲਵ ਹੋਏ ਸੀ, ਉਹਨਾਂ ਨੂੰ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਆ। ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਜਿਹੜੇ ਆ ਅਟਾਰਨੀ ਜਨਰਲ ਇੱਕ ਸਟੇਟ ਇਲੀਨੋਇਸ ਦੇ ਵਿੱਚ ਇਨਵੈਸਟੀਗੇਟ ਕਰ ਰਹੇ ਆ। ਕਹਿੰਦੇ ਹੰਡਰਡਸ ਆਫ ਜਿਹੜੇ ਪ੍ਰੀਸਟ ਆ ਉਹ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ। ਸੋ ਪੋਪ ਫਰਾਂਸਿਸ ਆ ਉਹਨਾਂ ਨੇ ਜਿਹੜਾ ਆ ਕ੍ਰਿਸਮਸ ਦੇ ਉੱਤੇ ਇਸ ਵਾਰੀ ਤੇ ਇਹ ਮੈਸੇਜ ਦਿੱਤਾ ਵੀ ਬਹੁਤ ਹੀ ਗਲਤ ਕੰਮ ਜੋ ਹੋਇਆ ਹੈ ਇਹ ਸਾਡੇ ਚਰਚ ਨੂੰ ਹਰਟ ਕਰ ਰਿਹਾ ਅਤੇ ਜਿਨ੍ਹਾਂ ਨੇ ਇਹ ਗਲਤ ਕੰਮ ਕੀਤੇ ਉਹਨਾਂ ਨੂੰ ਆਪਣੇ ਆਪ ਜਿਹੜੀ ਉੱਥੇ ਦੀਆਂ ਲੋਕਲ ਪੁਲਿਸ ਅਥਾਰਟੀਜ਼ ਆ ਉਹਨਾਂ ਦੇ ਕੋਲ ਸਰੈਂਡਰ ਕਰ ਦੇਣਾ ਚਾਹੀਦਾ ਹੈ। ਬਿਲਕੁਲ ਹਰਜੋਤ ਸਿੰਘ ਜੀ, ਜਿਹੜਾ ਬਹੁਤ ਵੱਡਾ ਜਿਹੜਾ ਮਸਲਾ ਆ ਇਸ ਟਾਈਮ ਹਰਜੋਤ ਸਿੰਘ ਜੀ ਇਹ ਚੱਲ ਰਿਹਾ ਆ ਕਿਉਂਕਿ ਇਹ ਜਿਹੜੇ ਕਲਰਜੀ ਅਬਿਊਜ਼ ਦਾ ਜਿਹੜਾ ਮਾਮਲਾ ਆ ਇਸ ਨੇ ਚਰਚ ਦਾ ਅਤੇ ਜਿਹੜੇ ਕ੍ਰਿਸਚਨਸ ਆ ਉਹਨਾਂ ਦਾ ਕਾਫੀ ਨਾਮ ਜਿਹੜਾ ਇਸ ਦੇ ਵਿੱਚ ਬਦਨਾਮ ਹੋਇਆ ਪਿਆ ਆ। ਅਤੇ ਕਿਉਂਕਿ ਐਡੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਚਾਈਲਡ ਅਬਿਊਜ਼ ਜਿਹੜਾ ਇਹ ਕਰਦੇ ਨੇ ਵੀ ਰਹਿ ਰੱਬ ਦਾ ਨਾਲ ਹੀ ਗੱਲ ਹੀ ਆ ਵੀ ਰੱਬ ਦੇ ਘਰ ਦੇ ਵਿੱਚ ਹੁੰਦੇ ਹੋਏ ਸਾਰਾ ਕੁਛ ਇੰਨੇ ਘਿਨਾਉਣੇ ਕੰਮ ਜਿਹੜੇ ਕਰ ਰਹੇ ਨੇ। ਪੋਪ ਫਰਾਂਸਿਸ ਨੇ ਆਪਣੇ ਜਿਹੜੇ ਇਸ ਕ੍ਰਿਸਮਸ ਸੰਦੇਸ਼ ਦੇ ਵਿੱਚ ਇਹ ਵੀ ਆਖਿਆ ਵੀ ਇਹ ਜਿਹੜੇ ਪ੍ਰੀਸਟ ਨੇ ਬਹੁਤ ਚਲਾਕ ਹੋ ਚੁੱਕੇ ਨੇ। ਕਹਿੰਦੇ ਅਜਿਹੇ ਵਿਕਟਮਸ ਉਹ ਚੁਣਦੇ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਨੂੰ ਪਤਾ ਹੁੰਦਾ ਵੀ ਬਾਅਦ 'ਚ ਬੋਲਣਗੇ ਨਹੀਂ। ਸੋ ਕਹਿੰਦੇ ਵੀ ਉਹ ਬਹੁਤ ਇੱਕ ਹਿਸਾਬ ਦੇ ਨਾਲ ਇੱਦਾਂ ਰਿਕਰੂਟਮੈਂਟ ਵਾਲਾ ਹਿਸਾਬ ਜਿਹੜਾ ਉਹ ਇੱਦਾਂ ਦਾ ਕਰ ਰਹੇ ਆ ਵੀ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਦੇ ਉੱਤੇ ਜਿਹੜਾ ਇੱਦਾਂ ਦੇ ਨਿਸ਼ਾਨੇ ਕਰ ਰਹੇ ਆ। ਅਤੇ ਆਲਰੇਡੀ ਜਿੱਦਾਂ ਕੱਲ੍ਹ ਇਲੀਨੋਇਸ ਦੇ ਵਿੱਚ 500 ਤੋਂ ਵੱਧ ਜਿਹੜੇ ਪ੍ਰੀਸਟਾਂ ਦਾ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ। ਮੈਸੇਚਿਊਸਟ ਦੇ ਵਿੱਚ, ਬੋਸਟਨ ਦੇ ਵਿੱਚ ਸਭ ਨੇ ਦੱਸ ਜਾਈਏ ਇੱਕ ਬੋਸਟਨ ਗਲੋਬ ਕਰਕੇ ਜਿਹੜੀ ਅਖਬਾਰ ਸੀ ਜਿਨ੍ਹਾਂ ਨੇ ਇੱਕ ਬਹੁਤ ਚਰਚਿਤ ਬੜੀ ਲੰਬੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਅਜੇ ਇਸ ਪਰਦੇ ਤੋਂ ਨਕਾਬ ਇਹ ਪਰਦਾ ਜਿਹੜਾ ਚੱਕਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਪੈਮਾਨੇ ਦੇ ਉੱਤੇ ਅਤੇ ਇੰਨਾ ਘਿਨਾਉਣਾ ਕੰਮ ਜਿਹੜਾ ਅਜਿਹੀਆਂ ਇਹਨਾਂ ਦੀਆਂ ਥਾਵਾਂ ਦੇ ਉੱਤੇ ਪ੍ਰਾਰਥਨਾ ਵਾਲੀ ਥਾਂ ਦੇ ਉੱਤੇ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਇੱਕ ਚਿੰਤਾ ਵਾਲਾ ਵਿਸ਼ਾ ਹੈਗਾ ਆ। ਅਤੇ ਪੋਪ ਫਰਾਂਸਿਸ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕਿਉਂਕਿ ਵੱਡਾ ਮਸਲਾ ਇਹ ਸੀਗਾ ਹਰਜੋਤ ਸਿੰਘ ਜੀ, ਜਿਹੜਾ ਕੋਈ ਕਰਦਾ ਵੀ ਸੀਗਾ ਤਾਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਸੀ, ਉਹਨਾਂ ਦੀ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਸੀ ਵਿਕਟਮਾਂ ਦੀਆਂ। ਅਤੇ ਜਿਹੜੇ ਉੱਤੇ ਹਾਇਰ ਲੈਵਲ ਦੇ ਜਿਹੜੇ ਪ੍ਰੀਸਟ ਸੀਗੇ ਜਾਂ ਉਹਨਾਂ ਦੇ ਕੈਥੀਡਰਲ ਦੇ ਵਿੱਚ ਜਿਹੜੇ ਵੀ ਹੁੰਦੇ ਜੋ ਵੀ ਉਹਨਾਂ ਦਾ ਸਕੀਮ ਜਿਹੜੀ ਹੈਗੀ ਉਹਨਾਂ ਦੀ ਪਿਰਾਮਿਡ ਸਕੀਮ ਹੋਊਗੀ ਜਿੱਦਾਂ ਦੀ ਵੀ ਜਿਹੜਾ ਉੱਤੇ ਆ ਉਹ ਇਹਨਾਂ ਦੇ ਉੱਤੇ ਘੱਟਾ ਜਾਂ ਪੜਦਾ ਹੀ ਜਿਹੜਾ ਉਹ ਪਾਉਂਦਾ ਜਾ ਰਿਹਾ ਸੀ ਰਾਦਰ ਦੈਨ ਵੀ ਉਹਨਾਂ ਨੂੰ ਕੋਈ ਪਨਿਸ਼ਮੈਂਟ ਜਿਹੜੀ ਉਹ ਦਿੱਤੀ ਜਾਵੇ। ਇਸ ਦੇ ਕਰਕੇ ਇਹ ਜ਼ਰੂਰ ਹਰਜੋਤ ਸਿੰਘ ਜੀ ਵੀ ਲੋਕਾਂ ਦੀ ਆਸਥਾ ਦੇ ਉੱਤੇ ਵੱਡਾ ਅਸਰ ਜਿਹੜਾ ਉਹ ਪੈਂਦਾ ਹੈ। ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਸੀਰੀਆ ਦੀ ਹੈਗੀ ਆ। ਟਰਕੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਰੈਸਿਪ ਟਾਇਪ ਐਰਡੋਗਨ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਆ ਕੁਰਦਿਸਤਾਨ ਦੇ ਵਿੱਚੋਂ ਅਤੇ ISIL ਆਰਮਡ ਗਰੁੱਪ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਕਲੀਨ ਕਰਾਂਗੇ ਅਤੇ ਉਹ ਇੱਕ ਆਪਰੇਸ਼ਨ ਕਰਨ ਜਾ ਰਹੇ ਸੀ ਸੀਰੀਆ ਦੇ ਵਿੱਚ ਅਤੇ ਨਾਲ ਜਿਹੜੇ ਸੀਰੀਅਨ ਕੁਰਡਸ ਹੈਗੇ ਆ ਉਹਨਾਂ ਫਾਈਟਰਾਂ ਦੇ ਅਗੇਂਸਟ ਅਤੇ ਉਹ ਜਿਹੜਾ ਆ ਹੁਣ ਉਹਨਾਂ ਨੇ ਪੋਸਟਪੋਨ ਕਰ ਦਿੱਤਾ ਆ। ਉਹਦੇ ਵਿੱਚ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ US ਦੇ ਟਰੂਪ ਵਿਦਡਰਾਅਲ ਦੀ ਗੱਲ ਹੋਈ ਆ ਉਹਦਾ ਜਿਹੜਾ ਧੰਨਵਾਦ ਕੀਤਾ ਆ ਅਤੇ ਉਹ ਕਹਿੰਦੇ ਵੀ ਹੁਣ ਅਸੀਂ ਇਹ ਆਪਰੇਸ਼ਨ ਬੰਦ ਕਰਦੇ ਹਾਂ ਅਤੇ ਅਸੀਂ ਦੇਖ ਕੇ ਹੀ ਅੱਗੇ ਤੋਂ ਜਿਹੜੇ ਉੱਥੇ ਦੇ ਫਾਈਟਰ ਆ ਉਹਨਾਂ ਦੇ ਅਗੇਂਸਟ ਆਪਰੇਸ਼ਨ ਕਰਾਂਗੇ। ਸਰੋਤਿਆਂ ਨੂੰ ਜ਼ਿਆਦਾ ਹੀ ਹੋਊਗਾ ਵੀ ਟਰਕੀ ਦੇ ਨਾਲ ਵੀ ਜਿਹੜੇ US ਦੇ ਰਿਲੇਸ਼ਨ ਵਾਲੇ ਗੁੱਡ ਨਹੀਂ ਅਤੇ ਹੁਣ ਜਿਹੜੇ ਆ ਇਹ ਤੋਂ ਬਾਅਦ ਜਿਹੜਾ ਆ ਕਿਉਂਕਿ ਟਰੂਪਸ ਵਿਡਰਾਅਲ ਹੋ ਗਏ ਆ ਸੋ ਕੁਛ ਨਾ ਕੁਛ ਜਿਹੜਾ ਆ ਉੱਥੇ ਲੱਗਦਾ ਵੀ ਸ਼ਾਂਤੀ ਆਊਗੀ। ਪਰ ਦੂਜੇ ਪਾਸੇ ਜਿਹੜੇ ਕੁਰਦਿਸਤਾਨ ਦੇ ਲੋਕ ਆ ਉਹ ਕਹਿੰਦੇ ਵੀ ਨਹੀਂ ਇਹ ਜਿਹੜਾ ਆ ਅਮਰੀਕਾ ਨੇ ਬਹੁਤ ਮਾੜਾ ਕੰਮ ਕੀਤਾ, ਇੱਥੋਂ ਜਿਹੜੇ ਆਪਣੇ ਟਰੂਪ ਵਾਪਸ ਕਰਕੇ ਇਹ ਸਾਡੇ ਲਈ ਇੱਕ ਖਤਰਾ ਹੋਣਗੇ। ਬਿਲਕੁਲ ਵੀ ISIS ਵਾਲੇ ਜਿਹੜੇ ਆ ਉਹ ਦੁਬਾਰਾ ਸਿਰ ਉੱਥੇ
ਚੱਕ ਸਕਦੇ ਆ। ਹਰਜੋਤ ਸਿੰਘ ਜੀ GoFundMe ਪੇਜ ਦੇ ਮੁਤਲਕ ਇਹ ਕੰਧ ਬਣਾਉਣ ਵਾਲਾ ਆ, ਅਤੇ ਜਿਹੜੇ ਇੱਕ ਕਹਿੰਦੇ ਸਟੈਰਿਕਲ ਜਿਹੜੇ ਬੰਦੇ ਆ ਜਿਹੜੇ ਓਪੋਜੀਸ਼ਨ ਵਾਲੇ ਆ, ਉਹਨਾਂ ਨੇ ਇੱਕ ਨਵਾਂ GoFundMe ਪੇਜ ਸ਼ੁਰੂ ਕਰ ਦਿੱਤਾ ਕੰਧ ਦੇ ਉੱਤੇ ਜਿਹੜੀਆਂ ਆ ਪੌੜੀਆਂ ਰੱਖਣ ਦੇ ਲਈ। ਸੋ ਲੈਡਰਸ ਟੂ ਗੈਟ ਓਵਰ ਟਰੰਪ ਵਾਲ, ਉਹਨਾਂ ਨੇ ਇੱਕ ਉੱਥੇ GoFundMe ਪੇਜ ਜਿਹੜਾ ਆ ਉਹ ਸ਼ੁਰੂ ਕੀਤਾ ਹੈ, ਜਿਸ ਨੇ ਹੁਣ ਤੱਕ $82,000 ਜਿਹੜੇ ਆ ਉਹ ਇਕੱਤਰ ਕਰ ਚੁੱਕੇ ਆ। $100 ਮਿਲੀਅਨ ਦਾ ਜਿਹੜਾ ਉਹਨਾਂ ਨੇ ਟੀਚਾ ਜਿਹੜਾ ਇਸ ਦੇ ਵਿੱਚ ਰੱਖਿਆ ਹੋਇਆ ਆ। ਸੋ ਦੇਖ ਲਓ ਵੀ ਇਸ ਤਰੀਕੇ ਦੇ ਨਾਲ ਜਿਹੜਾ ਲੋਕ ਜਿਹੜਾ ਕਰਦੇ ਨੇ ਵੀ ਦੂਜੇ ਪਾਸੇ ਇੱਕ ਪਾਸੇ ਜਿਹੜੇ ਕੰਧ ਬਣਾਈ ਜਾ ਰਹੀ ਆ ਵੀ ਜਿਹੜੇ ਇਲੀਗਲ ਇਮੀਗਰੈਂਟਸ ਉਹ ਅਮਰੀਕਾ ਦੇ ਵਿੱਚ ਕਹਿੰਦੇ ਉਹ ਨਾ ਆਉਣ, ਅਤੇ ਅਮਰੀਕਨ ਟੈਕਸ ਪੇਅਰ ਦਾ ਜਿਹੜਾ ਡਾਲਰ ਆ ਉਹਨਾਂ ਦੇ ਉੱਤੇ ਖਰਚ ਜਿਹੜਾ ਨਾ ਹੋਵੇ। ਦੂਜੇ ਪਾਸੇ ਜਿਹੜੇ ਇਹ ਲੋਕ ਨੇ, ਹੁਣ ਇਹ ਨਹੀਂ ਪਤਾ ਵੀ ਇਹ ਜਿਹੜਾ ਕੰਮ ਕਿੰਨੇ ਜਿਹੜਾ ਸ਼ੁਰੂ ਕੀਤਾ ਆ, ਅਤੇ ਉਸ ਨੇ ਇੱਕ ਨਵਾਂ ਲੈਡਰਸ ਟੂ ਗੈਟ ਓਵਰ ਟਰੰਪ ਵਾਲ ਜਿਹੜਾ ਆ ਉਹ ਚਲਾ ਦਿੱਤਾ ਹੋਇਆ ਆ। ਸੋ ਇਹ ਕੁਛ ਜਿਹੜਾ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ। GoFundMe ਵਾਲੇ ਵੀ ਹੁਣ ਦੇਖੋ ਹਰਜੋਤ ਸਿੰਘ ਜੀ, ਮੰਨ ਲਓ $1 ਬਿਲੀਅਨ ਇਕੱਠਾ ਵੀ ਹੁੰਦਾ ਆ, ਜੇ 2-3% ਇਹਦੇ ਵਿੱਚੋਂ GoFundMe ਵਾਲੇ ਲੈ ਗਏ, ਬਾਕੀ ਜਿਹੜੇ ਬੈਂਕ ਵਾਲੇ ਟ੍ਰਾਂਜੈਕਸ਼ਨ ਵੇਲੇ ਜਿਹੜੇ ਉਹ ਲੈ ਗਏ, ਤਾਂ ਵਿੱਚ ਕਿੰਨੇ $1 ਮਿਲੀਅਨ ਜਿਹੜੇ ਉਹਦੇ ਵਿੱਚ ਲੂਜ਼ ਵੀ ਜਿਹੜੇ ਉਹ ਹੋ ਜਾਣੇ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਰੂਥ ਬੈਡਰ ਗਿੰਗਸਬਰਗ 85 ਸਾਲਾਂ ਦੇ ਹੋ ਚੁੱਕੇ ਆ, ਅਤੇ ਕਹਿੰਦੇ ਅੱਜ ਕੱਲ੍ਹ ਉਹਨਾਂ ਦਾ ਜਿਹੜਾ ਪ੍ਰੋਸੀਜਰ ਚੱਲ ਰਿਹਾ ਹੈਗਾ ਆ ਲੰਗ ਪ੍ਰੋਸੀਜਰ, ਜਿਹਦੇ ਵਿੱਚ ਕੁਛ ਕੈਂਸਰਸ ਗਰੋਥ ਹੋਈ ਸੀ। ਸਰੋਤਿਆਂ ਨੂੰ ਯਾਦ ਹੋਊਗਾ ਵੀ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੈਡਰ ਗਿੰਗਸਬਰਗ ਕੁਛ ਦਿਨ ਪਹਿਲਾਂ ਜਿਹੜੇ ਆ ਉਹਨਾਂ ਦੇ ਸੱਟ ਵੀ ਲੱਗ ਗਈ ਸੀ, ਅਤੇ ਉਹ ਤੋਂ ਬਾਅਦ ਉਹ ਬਾਥਰੂਮ ਦੇ ਵਿੱਚ ਫਿਰ ਠੀਕ ਹੋ ਗਿਆ ਸੀ, ਅਤੇ ਹੁਣ ਅੱਜ ਕੱਲ੍ਹ ਫਿਰ ਜਿਹੜਾ ਆ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਹੈਗਾ, ਅਤੇ ਉਹ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਜਿਹੜਾ ਨਿਊਯਾਰਕ ਸਿਟੀ ਆ ਉੱਥੇ ਹੈਗੇ ਆ। ਸੋ ਕਾਫੀ ਹੁਣ ਏਜਡ ਹੋ ਚੁੱਕੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੁਛ ਨਾ ਕੁਛ ਜਿਹੜੀ ਆ ਉਹਨਾਂ ਦੀ ਜਿਹੜੀ ਰਿਪਲੇਸਮੈਂਟ ਦੀ ਗੱਲ ਆ ਉਹ ਵੀ ਹੋ ਸਕਦੀ ਹੈਗੀ ਆ। ਸੋ ਅਗਰ ਉਹ ਡਿਪੈਂਡ ਕਰਦਾ ਹੈ ਵੀ ਜੇ ਉਹ ਖੁਦ ਰਿਜ਼ਾਈਨ ਕਰਦੇ ਨੇ, ਕਿਉਂਕਿ ਜਿਹੜੀ US ਸੁਪਰੀਮ ਕੋਰਟ ਦੇ ਜੱਜ ਆ ਉਹਨਾਂ ਦੀ ਜਿਹੜੀ ਟਰਮ ਆ ਉਹ ਲਾਈਫ ਟਰਮ ਹੀ ਹੁੰਦੀ ਆ, ਅਨਲੈਸ ਕਿਸੇ ਦੀ ਮੌਤ ਹੋ ਜਾਏ ਜਾਂ ਉਹ ਆਪਣੇ ਆਪ ਰਿਜ਼ਾਈਨ ਕਰ ਜਾਏ। ਸੋ ਅਗਰ ਉਹ ਰਿਜ਼ਾਈਨ ਕਰ ਜਾਂਦੇ ਆ ਜਾਂ ਉਹ ਕਿਸੇ ਤਰ੍ਹਾਂ ਇਸ ਅਹੁਦੇ ਤੋਂ ਪਰੇ ਹਟ ਜਾਂਦੇ ਆ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲ ਇੱਕ ਹੋਰ ਮੌਕਾ ਹੋਊਗਾ ਸੁਪਰੀਮ ਕੋਰਟ ਦੇ ਵਿੱਚ ਤੀਜੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੂੰ ਲਾਉਣ ਦੇ ਲਈ। ਸੋ ਬਹੁਤ ਹੀ ਇਹ ਇੰਟੈਲੀਜੈਂਟ ਸੁਪਰੀਮ ਕੋਰਟ ਦੇ ਜਸਟਿਸ ਮੰਨੇ ਜਾਂਦੇ ਆ, ਅਤੇ ਪਰ ਹੁਣ ਏਜ ਫੈਕਟਰ ਹੋਣ ਕਰਕੇ ਜਿਹੜਾ ਆ ਸਿਹਤ ਦੇ ਉੱਤੇ ਕਾਫੀ ਅਸਰ ਉਹਨਾਂ ਦਾ ਪੈ ਰਿਹਾ ਹੈਗਾ। ਬਿਲਕੁਲ, ਉਹਨਾਂ ਨੇ ਇਹ ਕਿਉਂਕਿ ਥੋੜ੍ਹੇ ਲੈਫਟ ਵਾਲੇ ਪਾਸੇ ਨੇ, ਸੋ ਅਤੇ ਜਿਹੜੇ ਡੈਮੋਕ੍ਰੇਟ ਵਾਲੇ ਉਹ ਕਹਿੰਦੇ ਹੋਣੇ ਵੀ ਨਾ ਭਾਈ ਹੋਵੇ ਨਾ ਕੁਛ। ਉੱਦਾਂ ਜਿਹੜੀਆਂ ਖਬਰਾਂ ਵੀ ਆ ਰਹੀਆਂ ਕਹਿੰਦੇ ਵੀ ਰੈਸਟ ਕਰ ਰਹੇ ਨੇ ਇਸ ਟਾਈਮ ਕੰਫਰਟੇਬਲੀ ਇਹ ਜਿਹੜਾ ਪ੍ਰੋਸੀਜਰ ਤੋਂ ਬਾਅਦ ਦੇ ਵਿੱਚ। ਅਤੇ ਉੱਦਾਂ ਪਿਛਲੇ ਦਿਨੀ ਇਹਨਾਂ ਨੇ ਮਜ਼ਾਕ ਦੇ ਵਿੱਚ ਵੀ ਕਿਹਾ ਸੀਗਾ ਵੀ ਮੈਂ 2020 ਤਾਈਂ ਤਾਂ ਕਿਤੇ ਨਹੀਂ ਚੱਲੀ, ਸੋ ਇੱਥੇ ਹੀ ਆ, ਜੇ 4-5 ਸਾਲ ਮੈਂ ਹੋਰ ਕੱਢ ਜਾਣੇ ਆ। ਇੱਦਾਂ ਕਾਫੀ ਇਕੱਲੇ ਇਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਜੱਜ ਹੈਗੇ ਨੇ ਜਿਹੜੇ ਰਾਈਟ ਨਾਓ ਹਰਜੋਤ ਸਿੰਘ ਜੀ ਕਾਫੀ ਏਜਡ ਜਿਹੜੇ ਉੱਥੇ ਹੈਗੇ ਨੇ। ਸੋ ਇਹ ਦੋ ਜਿਹੜੇ ਨਵੇਂ ਹੁਣ ਜੱਜ ਗੌਰਸਚ ਅਤੇ ਕੈਬਨਾ ਜਿਹੜੇ ਉਹ ਕਾਫੀ ਯੰਗ ਜਿਹੜੇ ਉਹ ਲਾਏ ਗਏ ਨੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿੱਦਾਂ ਕੱਲ੍ਹ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਜਿਹੜਾ ਗੈਟਵਿਕ ਏਅਰਪੋਰਟ ਹੈਗਾ ਆ UK ਦੇ ਵਿੱਚ ਲੰਡਨ ਦੇ ਨਜ਼ਦੀਕ ਜਿਹੜਾ ਆ, ਉਹ ਉੱਥੇ ਡਰੋਨ ਜਿਹੜਾ ਹੋਣ ਦੇ ਕਰਕੇ ਕਿਸੇ ਨੇ ਉੱਥੇ ਪਤਾ ਨਹੀਂ ਡਰੋਨ ਚਲਾਏ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬੰਦ ਕੀਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਆਈ ਜਦੋਂ ਇਹ ਖੁੱਲ੍ਹਣ ਹੀ ਵਾਲਾ ਸੀਗਾ, ਮੁੜ ਕੇ ਦੁਬਾਰਾ ਇੱਕ ਹੋਰ ਜਿਹੜੇ ਡਰੋਨ ਆ ਉੱਥੇ ਦੇਖੇ ਗਏ, ਜਿਸ ਕਰਕੇ ਦੁਬਾਰਾ ਜਿਹੜਾ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਆ ਉਹ ਬੰਦ ਕਰਨਾ ਪਿਆ ਸੀਗਾ। ਸੋ ਉੱਥੇ ਜਿਹੜੇ ਗੈਟਵਿਕ ਬ੍ਰਿਟੇਨ ਦੇ ਵਿੱਚ ਜਿਹੜਾ ਗੈਟਵਿਕ ਏਅਰਪੋਰਟ ਆ, ਉੱਥੇ 36 ਘੰਟੇ ਦੇ ਜਿਹੜੇ ਡਿਲੇ ਆ ਉਹ ਉੱਥੇ ਲੋਕਾਂ ਨੂੰ ਪਏ ਨੇ, ਅਤੇ ਤਕਰੀਬਨ 1 ਲੱਖ ਜਿਹੜੇ ਹੌਲੀਡੇ ਟਰੈਵਲਰਸ ਆ, ਕਿਉਂਕਿ ਛੁੱਟੀਆਂ ਦਾ ਸਮਾਂ ਜਿਹੜਾ ਇਸ ਟਾਈਮ ਚੱਲ ਰਿਹਾ ਆ, ਉਹਦੇ ਕਰਕੇ ਜਿਹੜੇ ਬਹੁਤ ਲੋਕਾਂ ਨੂੰ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਆ। ਅਤੇ ਕਹਿੰਦੇ ਜਿਹੜੇ ਓਫੀਸ਼ੀਅਲਸ ਆ ਇਸ ਟਾਈਮ ਜਾਂਚ ਕਰ ਰਹੇ ਆ ਵੀ ਜਿਹੜਾ ਰੋਗ ਡਰੋਨ ਆਪਰੇਟਰ ਆ ਉਸ ਨੇ ਇਹ ਜਿਹੜਾ ਕੀ ਕੀਤਾ, ਅਤੇ ਕਹਿੰਦੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਉਸ ਨੇ ਇਨਵਾਇਰਮੈਂਟਲ ਪ੍ਰੋਟੈਸਟ ਜਿਹੜਾ ਆ ਇਹ ਡਰੋਨ ਚਲਾ ਕੇ ਕੀਤਾ ਆ।
ਇਸ ਦੇ ਵੱਲ ਜਿਹੜੀ ਆ ਤਵੱਜੋ ਦੇਣ ਦੇ ਲਈ। ਹੁਣ ਇਹ ਨਹੀਂ ਪਤਾ ਲੋਕ ਇਨਵਾਇਰਮੈਂਟਲ ਪ੍ਰੋਟੈਸਟ ਨੂੰ ਯਾਦ ਰੱਖਣਗੇ ਜਾਂ ਜਿਹੜੇ 1 ਲੱਖ ਲੋਕ ਜਿਹੜੇ ਆ ਉਹਨਾਂ ਨੂੰ ਕਮਲਿਆਂ ਜਿਹੜਾ ਇਸ ਬੰਦੇ ਨੇ ਕਰ ਦਿੱਤਾ, ਕਿਤੇ ਨੇ ਕੋਈ ਐਮਰਜੈਂਸੀ 'ਚ ਪਹੁੰਚਣਾ ਹੁੰਦਾ, ਕਿਤੇ ਕੁਛ ਹੋਣਾ ਹੁੰਦਾ ਆ, ਵੀ ਉਹਨਾਂ ਨੇ ਤਾਂ ਇਸ ਪ੍ਰੋਟੈਸਟ ਨੂੰ ਗਾਲਾਂ ਹੀ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਉਹ ਕੱਢਣੀਆਂ ਆ। ਸੋ 837 ਦੇ ਕਰੀਬ ਜਿਹੜੀਆਂ ਫਲਾਈਟਸ ਆ ਉਹ ਜਿਹੜੀਆਂ ਉੱਥੋਂ ਕੈਂਸਲ ਹੋਈਆਂ ਜਾਂ ਰੀਸਕੈਜੂਲ ਕਰਨੀਆਂ ਪਈਆਂ। ਸੋ ਇਹਦਾ ਜਿਹੜਾ ਆ ਇਹਦੇ ਅਗੇਂਸਟ ਮੈਨੂੰ ਲੱਗਦਾ ਵੀ ਸਾਰੇ ਮੁਲਕ ਆ ਜਿਹੜੇ ਹੁਣ ਕੋਈ ਨਾ ਕੋਈ ਸਖਤ ਕਾਨੂੰਨ ਲੈ ਕੇ ਆਊਗੇ, ਖਾਸ ਕਰਕੇ ਡਰੋਨਸ ਦਾ। ਆਈਸਿਸ ਵਾਲਿਆਂ ਨੇ ਆਲਰੇਡੀ ਸਟੇਟਮੈਂਟ ਜਾਰੀ ਕਰ ਦਿੱਤੀ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ USA ਦੇ ਜਾਂ ਜਿਹੜੇ ਸਾਡੇ ਵਿਰੋਧੀ ਮੁਲਕ ਹੈਗੇ ਉੱਥੇ ਅਸੀਂ ਹੁਣ ਡਰੋਨ ਨਾਲ ਅਟੈਕ ਕਰਾਂਗੇ। ਸੋ USA ਦਾ ਮੈਨੂੰ ਲੱਗਦਾ ਪਹਿਲਾਂ ਹੀ ਅਲਰਟ ਹੋਣਾ। ਇੱਥੇ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਬਹੁਤ ਵਾਰ ਆਪਣੇ ਬੱਚੇ ਜਿਹੜੇ ਆ ਉਹ ਡਰੋਨ ਖਰੀਦ ਲੈਂਦੇ ਹੈਗੇ ਆ, ਫਿਰ ਮੂਵੀਆਂ ਵੀ ਬਣਾਉਂਦੇ ਹੈਗੇ ਆ ਵਿਆਹ ਦੀਆਂ ਜਾਂ ਹੋਰ। ਅਗਰ ਤੁਸੀਂ ਡਰੋਨ ਯੂਜ਼ ਕਰਨਾ ਹੈਗਾ ਆ ਅਤੇ ਤੁਹਾਡੇ ਕੋਈ ਏਅਰਪੋਰਟ ਦੇ 3 ਮਾਈਲ ਦੇ ਵਿੱਚ ਹੈਗਾ ਆ, ਉਹ ਮੈਂ ਰੂਲ ਪੜ੍ਹ ਰਿਹਾ ਸੀ, ਅਤੇ ਤੁਹਾਨੂੰ ਜਿਹੜਾ ਆ ਏਅਰਪੋਰਟ ਤੋਂ ਅਥੋਰਿਟੀ ਲੈਣੀ ਪੈਂਦੀ ਆ, ਨੋਟ ਏਅਰਪੋਰਟ, ਉਹ ਜਿਹੜੀ FAA ਤੋਂ। ਹਾਂਜੀ, ਸੋ ਉਹ ਜ਼ਰੂਰ ਧਿਆਨ ਰੱਖ ਲਿਓ ਕਿਉਂਕਿ ਕਿਤੇ ਇੱਦਾਂ ਨਾ ਹੋਵੇ ਮੁੜ ਕੇ ਫਿਰ ਕਿਤੇ ਨਾ ਕਿਤੇ ਕਿਸੇ ਦੇ ਕੇਸ ਬਣ ਜਾਏ। ਸੋ ਜੀ, ਕਿਉਂਕਿ ਆਉਣ ਵਾਲਾ ਜ਼ਮਾਨਾ ਦੇਖੋ ਹਰਜੋਤ ਸਿੰਘ ਜੀ ਹੈ ਇੱਦਾਂ ਦਾ, ਟੈਕਨੋਲੋਜੀ ਦੀ ਵਰਤੋਂ ਤਾਂ ਹਰ ਕੋਈ ਜਿਹੜੀ ਉਹ ਕਰਨਾ ਵੀ ਚਾਹੁੰਦਾ, ਸਾਰੇ ਜਾਣੇ ਕਰ ਵੀ ਰਹੇ ਆ, ਪਰ ਕਈ ਸ਼ਰਾਰਤੀ ਵੀ ਹੁੰਦੇ ਆ ਵੀ ਜਾਣ ਬੁੱਝ ਕੇ ਇੱਦਾਂ ਚਲਾਉਂਦੇ ਆ। ਉਹ ਇਹ ਨਹੀਂ ਸਮਝਦੇ ਵੀ ਇਹਦੇ ਨਾਲ ਪ੍ਰੋਬਲਮ ਕੀ ਹੈ। ਕਹਿੰਦੇ ਵੀ ਜਿਹੜਾ ਇੱਕ ਡਰੋਨ ਆ ਮੰਨ ਲਓ 2-4 ਪਾਊਂਡ ਦਾ ਵੀ ਹੋਵੇ, ਚਾਹੇ ਹੌਲਾ ਵੀ ਹੋਵੇ, ਜਿਹੜਾ ਤਕਰੀਬਨ 300-400 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਹਾਜ਼ ਆ ਰਿਹਾ, ਜਦੋਂ ਉਹਦੇ ਵਿੱਚ ਵੱਜਣਾ ਆ ਤੇ ਕਹਿੰਦੇ ਸਟਰਕਚਰਲ ਡੈਮੇਜ ਉਸ ਜਹਾਜ਼ ਨੂੰ ਜਿਹੜਾ ਉਹ ਕਰ ਸਕਦਾ ਆ। ਸੋ ਇੱਕ ਬਹੁਤ ਵੱਡੀ ਜਿਹੜੀ ਇੱਕ ਇਕੱਲਾ ਇਹੀ ਨਹੀਂ, ਅਤੇ ਬਾਕੀ ਆਉਣ ਵਾਲੇ ਜ਼ਮਾਨੇ 'ਚ ਤਾਂ ਐਮਾਜ਼ੋਨ ਵਾਲੇ ਟਰਾਈ ਕਰ ਰਹੇ ਆ ਡਰੋਨ ਦੇ ਨਾਲ ਡਿਲੀਵਰੀਆਂ ਕਰਨ ਦੇ ਲਈ। ਹੁਣ ਜੇ ਆਈਸਿਸ ਵਾਲੇ ਵੀ ਬੰਬਾਂ ਦੀ ਡਿਲੀਵਰੀ ਇੱਦਾਂ ਕਰਨ ਲੱਗ ਗਏ ਤਾਂ ਫਿਰ ਕੀ ਬਣੂਗਾ। ਤੁਸੀਂ ਇਹ ਸੋਚੋ, ਇਹ ਟੈਕਨੋਲੋਜੀ ਦਾ ਜਿੱਧਰ ਇੱਕ ਪਾਸੇ ਫਾਇਦਾ ਹੈ, ਦੂਜੇ ਪਾਸੇ ਉਸ ਦਾ ਜਿਹੜਾ ਖਤਰਾ ਵੀ ਉਨਾ ਹੀ ਜ਼ਿਆਦਾ ਜਿਹੜਾ ਨਾਲ ਦੇ ਨਾਲ ਉਹ ਬਣ ਜਾਂਦਾ ਹੈ। ਸੋ ਬਿਲਕੁਲ ਉਸ ਏਅਰਪੋਰਟ ਤੇ ਬਹੁਤ ਜਿੱਦਾਂ ਲੋਕ ਪਰੇਸ਼ਾਨ ਹੈਗੇ ਆ, ਖਾਸ ਕਰਕੇ ਜਿਹੜੇ ਬਿਮਾਰ ਆ। ਇੱਕ ਬੀਬੀ ਦੀ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ, ਉਹਨੂੰ ਕੀਮੋ ਦੀ ਜਿਹੜੀ ਦਵਾਈ ਲੈਣੀ ਹੁੰਦੀ ਆ, ਤੇ ਉਹ ਕਹਿੰਦੀ ਮੇਰੀ ਦਵਾਈ ਜਿਹੜੀ ਖਤਮ ਹੋ ਗਈ ਆ, 6 ਘੰਟੇ ਹੋ ਗਏ ਹੈਗੇ ਆ। ਸੋ ਇੱਦਾਂ ਹੀ ਡਾਇਬਟੀ ਦੇ, ਬਲੱਡ ਪ੍ਰੈਸ਼ਰ ਦੇ ਬਹੁਤ ਸਾਰੇ ਪੇਸ਼ੈਂਟਸ ਹੈਗੇ ਆ, ਕਈ ਵਾਰ ਦਵਾਈ ਨਹੀਂ ਹੁੰਦੀ ਤੇ ਏਅਰਪੋਰਟ ਦੇ ਉੱਤੇ ਕਈ ਵਾਰ ਦਵਾਈਆਂ ਦੀ ਦੁਕਾਨ ਵੀ ਨਹੀਂ ਹੁੰਦੀ। ਸੋ ਕਾਫੀ ਜਿਹੜਾ ਆ ਇਹਦਾ ਅਸਰ ਪੈ ਰਿਹਾ ਹੈਗਾ। ਜੀ ਜੀ, ਬਿਲਕੁਲ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਆਪਾਂ। ਜਿੱਦਾਂ ਕੱਲ੍ਹ ਦੀ ਜਿਹੜੀ ਇਹ ਖਬਰ ਸੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਜਿਹੜਾ ਇਹ ਚੀਜ਼ ਕਲੀਅਰ ਕੀਤੀ ਸੀ ਵੀ ਜਿਹੜਾ ਵੀ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਆ ਜਾਂ ਕਰੇਗਾ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਜਿਹੜਾ ਆ ਉਹ ਵੇਟ ਕਰਨੀ ਪਊਗੀ। ਚਾਹੇ ਉਹਦੇ ਲਈ ਉਹਨਾਂ ਨੂੰ ਹਫ਼ਤਾ ਲੱਗੇ, ਮਹੀਨੇ ਲੱਗਣ, ਸਾਲਾਂ ਹੀ ਲੱਗਣ, ਵੀ ਜਿੰਨੀ ਦੇਰ ਤੱਕ ਉਹਨਾਂ ਦਾ ਅਸਾਈਲਮ ਦਾ ਜਿਹੜਾ ਕੇਸ ਆ ਉਸ ਨੂੰ ਪ੍ਰੋਸੈਸ ਜਿਹੜਾ ਨਹੀਂ ਕੀਤਾ ਜਾਂਦਾ ਜਾਂ ਅਦਾਲਤ ਦੇ ਵਿੱਚ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ, ਤਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਰੁਕਣਾ ਪਵੇਗਾ। ਇੱਕ ਚੀਜ਼ ਜਿਹੜੀ ਸ਼ਾਇਦ ਉਹਦੇ ਵਿੱਚ ਇਹ ਆ, ਪਰ ਜਿਹੜੇ ਮੈਕਸੀਕੋ ਦੇ ਨੈਸ਼ਨਲਸ ਆ ਉਹਨਾਂ ਉੱਤੇ ਇਹ ਚੀਜ਼ ਜਿਹੜੀ ਆ ਉਹ ਨਹੀਂ ਲਾਗੂ ਜਿਹੜੀ ਹੋਵੇਗੀ, ਕਿਉਂਕਿ ਉੱਥੋਂ ਤਾਂ ਉਹ ਭੱਜ ਕੇ ਜਿਹੜੇ ਅਸਾਈਲਮ ਦੇ ਲਈ ਜਿਹੜੀ ਉਹ ਅਮਰੀਕਾ ਵੱਲ ਨੂੰ ਜਿਹੜੀ ਉਹ ਟਰਾਈ ਕਰ ਰਹੇ ਆ। ਉਹ ਜਿਹੜੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਜਿਹੜਾ ਰੱਖਿਆ ਜਾਊਗਾ, ਜਿਹੜੇ ਮੈਕਸੀਕੋ ਦਾ ਲਾਂਘਾ ਲੈ ਕੇ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰੱਖਿਆ ਜਾਵੇਗਾ। ਹੁਣ ਸਵਾਲ ਕਹਿੰਦੇ ਆ ਵੀ ਇਹ ਉੱਠ ਰਿਹਾ ਵੀ ਕੀ ਮੈਕਸੀਕੋ ਦੇ ਕੋਲ ਇਹ ਅਥਾਰਟੀ ਹੈਗੀ ਆ ਵੀ ਇਹ ਅਸਾਈਲਮ ਸੀਕਰਸ ਜਿਹੜੇ ਆ ਜਿਨ੍ਹਾਂ ਦੇ US ਦੇ ਵਿੱਚ ਕਲੇਮਸ ਪ੍ਰੋਸੈਸ ਹੋਣੇ ਆ, ਉਨੀ ਦੇਰ ਤੱਕ ਉਹਨਾਂ ਨੂੰ ਰੱਖ ਸਕਣਗੇ। ਅਤੇ ਨਾਲੇ ਜੇ ਉਹ ਰੱਖਦੇ ਵੀ ਆ, ਕੱਲ੍ਹ ਨੂੰ ਕਿੱਧਰ ਭੱਜ ਜਾਂਦੇ ਆ, ਦੁਬਾਰਾ ਹੋਰ ਪਾਸਿਓਂ ਤੋਂ ਨਹੀਂ ਟੱਪਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ, ਉਹਨਾਂ ਦਾ ਜਿਹੜਾ ਫਿਰ ਉੱਥੇ ਕੀ ਬਣੂਗਾ। ਸੋ ਕਾਫੀ ਵੱਡੇ ਵੱਡੇ ਜਿਹੜੇ ਇਸ ਟਾਈਮ ਸਵਾਲ ਹੈਗੇ ਨੇ। ਉੱਦਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਹੇ ਆ ਵੀ ਸਾਡਾ ਮੈਕਸੀਕੋ ਦੇ ਨਾਲ ਅਜਿਹਾ ਜਿਹੜਾ ਸਮਝੌਤਾ ਇੱਕ ਹਿਸਾਬ ਦੇ ਨਾਲ ਹੋ ਰਿਹਾ ਆ, ਅਤੇ ਉਹ ਵੀ ਇਸ ਚੀਜ਼ ਨੂੰ ਮੰਨਦੇ ਆ ਵੀ ਇੱਦਾਂ ਜਿਹੜਾ ਆ ਉਹ ਰੱਖਿਆ ਜਾਵੇ। ਅਤੇ ਇਹੀ ਨਹੀਂ ਹਰਜੋਤ ਸਿੰਘ ਜੀ, ਅਮਰੀਕਾ ਨੇ ਜਿਹੜੇ ਬੀਤੇ ਦਿਨੀ ਕਿੰਨੇ ਹੀ $1 ਬਿਲੀਅਨ ਦੀ ਜਿਹੜੀ ਇੱਕ ਗ੍ਰਾਂਟ ਵੱਖ-ਵੱਖ ਸਾਊਥ ਅਮਰੀਕਨ ਜਿਹੜੇ ਦੱਖਣ ਅਮਰੀਕੀ ਮੁਲਕਾਂ ਨੂੰ ਜਿਹੜੀ ਉਹ ਕੀਤੀ ਆ ਵੀ ਭਾਈ ਆਪਣਾ ਇਨਫਰਾਸਟਰਕਚਰ ਸੁਧਾਰੋ, ਸਾਡੇ ਵਾਲੇ ਬੰਦੇ ਜਿਹੜੇ ਐਵੇਂ ਨਾ ਘਲਾਈ ਜਾਓ, ਆਪੋ ਆਪਣੇ ਬੰਦਿਆਂ ਨੂੰ ਤੁਸੀਂ ਉੱਥੇ ਇਨਫਰਾਸਟਰਕਚਰ ਸੁਧਾਰ ਕੇ ਜਿਹੜਾ ਉਸ ਨੂੰ ਠੀਕ ਕੀਤਾ ਜਾਵੇ। $10.6 ਬਿਲੀਅਨ ਦੀ ਜਿਹੜੀ US ਨੇ ਡਿਵੈਲਪਮੈਂਟ ਏਡ ਅਤੇ ਪਰਸਨਲ ਰਿਲੇਸ਼ਨ ਬਿਟਵੀਨ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਉਹ ਕੀਤੀ ਆ।
ਜੀ ਬਿਲਕੁਲ। ਸੋ 5 ਬਿਲੀਅਨ ਦੇ ਕਰੀਬ ਜਿਹੜਾ ਹੈਗਾ ਆ ਮੈਕਸੀਕੋ ਨੂੰ ਦਿੱਤਾ ਅਤੇ ਬਾਕੀ ਸਾਊਥ ਅਮਰੀਕਾ ਮੁਲਕਾਂ ਨੂੰ ਦਿੱਤਾ, ਤਾਂ ਕਿ ਵੀ ਤੁਸੀਂ ਆਪਣੇ ਆਪਣੇ ਮੁਲਕ ਦੇ ਵਿੱਚ ਜਿਹੜੀਆਂ ਜੋਬਸ ਆ ਉਹ ਕ੍ਰੀਏਟ ਕਰੋ, ਤਾਂ ਕਿ ਜਿਹੜੀ ਆ ਉੱਥੋਂ ਮਾਈਗ੍ਰੇਸ਼ਨ USA ਵੱਲ ਜਿਹੜੀ ਆ ਘੱਟ ਹੋਵੇ। ਪਰ ਕੁਛ ਵੀ ਹੋਵੇ, ਕਹਿੰਦੇ ਜਿਹੜੇ ਇਹ ਸਾਲ ਸੀਗਾ ਇਹ ਇਮੀਗ੍ਰੇਸ਼ਨ ਦਾ ਬਹੁਤ ਹੀ ਟਫੈਸਟ ਸਖਤ ਸਾਲ ਰਿਹਾ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਕੱਲੀ ਵਾਲ ਦੀ ਗੱਲ ਨਹੀਂ ਹੋਈ, ਹੋਰ ਵੀ ਚੇਂਜਿਸ ਹੋਈਆਂ। ਕਿੰਨੇ ਜਿਹੜੇ ਆ ਪੋਲੀਟੀਕਲ ਸਾਈਲਮ ਦੇ ਜਿਹੜੇ 80,000 ਤੋਂ ਘਟਾ ਕੇ ਕੇਸ ਕਰ ਦਿੱਤੇ ਗਏ, 20,000 ਤੋਂ ਵੀ ਘੱਟ ਜਿਹੜੇ ਲੋਕਾਂ ਨੂੰ ਦੇ ਰਹੇ ਨੇ। ਇਸੇ ਤਰ੍ਹਾਂ ਯੂ ਵੀਜ਼ਾ ਵਾਲੇ ਪਹਿਲਾਂ 10,000 ਹੁੰਦੇ ਸੀ, ਗਿਣਤੀ ਕਹਿੰਦੇ ਬਹੁਤ ਜ਼ਿਆਦਾ ਹੋ ਰਹੀ ਆ। ਅਤੇ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ, ਕਹਿੰਦੇ ਪਈ ਇਸ ਸਾਲ ਦੇ ਵਿੱਚ 3000% ਇਨਕਰੀਜ਼ ਹੋਇਆ ਪੋਲੀਟੀਕਲ ਅਸਾਈਲਮ ਕੇਸਾਂ ਦੇ ਵਿੱਚ ਅਪਲਾਈ ਕਰਨ ਦੇ ਲਈ, ਜਦੋਂ ਕਿ ਉਹਨਾਂ ਨੇ ਪੋਲੀਟੀਕਲ ਅਸਾਈਲਮ ਦੇਣ ਦੇ ਲਈ ਜਿਹੜੀ ਆ ਲਿਮਿਟ ਉਹ ਬਹੁਤ ਜ਼ਿਆਦਾ ਜਿਹੜੀ ਆ ਘਟਾ ਦਿੱਤੀ ਹੈਗੀ ਆ। H1 ਵੀਜ਼ਾ ਜਿਹੜੇ ਆ ਉਹ ਵੀ ਬੜੇ ਭੰਬਲ ਭੂਸੇ 'ਚ ਪਏ ਆ, H4 ਵਾਲੇ ਵੀ। ਸੋ ਲਗਭਗ ਜਿਹੜੀ ਆ ਈਵਨ ਲੀਗਲ ਇਮੀਗ੍ਰੇਸ਼ਨ ਵੀ ਉੱਥੇ ਵੀ ਜਿਹੜੀ ਕਾਫੀ ਹਫੜਾ ਦਫੜੀ ਜਿਹੜੀ ਆ ਮਚੀ ਹੋਈ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਨੇ ਆਪਣੇ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਰੀਨਿਊ ਕਰਨ ਲਈ ਵੀ ਐਪਲੀਕੇਸ਼ਨਾਂ ਭੇਜੀਆਂ, ਉਹਨਾਂ ਨੂੰ ਮਹੀਨੇ ਨਹੀਂ ਕਹਿੰਦੇ ਸਾਲਾਂ ਬੱਧੀ ਟਾਈਮ ਜਿਹੜਾ ਉਹ ਲੱਗ ਰਿਹਾ ਹੈਗਾ। ਜੀ ਜੀ ਬਿਲਕੁਲ, ਇਹ ਤਾਂ ਕਾਫੀ ਜਿਹੜੀ ਸਿਚੁਏਸ਼ਨ ਇਸ ਟਾਈਮ ਇੱਦਾਂ ਦੀ ਚੱਲ ਰਹੀ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆ ਗੱਲ ਕਰਦੇ ਹਾਂ, ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਨਾਲ ਦੇ ਨਾਲ ਆ ਰਹੀ ਹੈ। ਕਹਿੰਦੇ GOP ਦੇ ਸੈਨੇਟਰਸ ਨੇ ਰਿਜੈਕਟ ਕਰ ਦਿੱਤਾ ਆ ਰਾਸ਼ਟਰਪਤੀ ਟਰੰਪ ਦਾ ਨਿਊਕਲੀਅਰ ਪ੍ਰਪੋਜ਼ਲ, ਵਾਲ ਦੀ ਜਿਹੜੀ ਆ ਫੰਡਿੰਗ ਆ ਉਸ ਨੂੰ ਲੈ ਕੇ। ਇੱਕ ਸੈਨੇਟਰ ਰਿਪਬਲਿਕਨਸ ਕਹਿੰਦੇ ਆ ਉਹਨਾਂ ਨੇ ਕੁਇਕਲੀ ਰਿਜੈਕਟ ਜਿਹੜਾ ਇਸ ਨੂੰ ਕਰ ਦਿੱਤਾ ਹੋਇਆ, ਕਿਉਂਕਿ ਉਹਨਾਂ ਨੇ ਜਿਹੜਾ ਫੰਡਿੰਗ ਬਿੱਲ ਉਹ ਪਾਸ ਕਰਾਉਣਾ ਚਾਹੁੰਦੇ, ਜਿਹਦੇ ਵਿੱਚ $5 ਬਿਲੀਅਨ ਜਿਹੜੇ ਆ ਮੈਕਸੀਕਨ ਬਾਰਡਰ ਦੇ ਉੱਤੇ ਜਿਹੜੇ ਵਾਲ ਬਣਾਉਣ ਦੇ ਲਈ ਹੋਣ। ਅਤੇ ਜਿੱਦਾਂ ਦੱਸਿਆ ਸੀਗਾ ਵੀ ਉਹਨਾਂ ਨੇ ਮਿਚ ਮੈਕੋਨਲ ਆ ਉਹਨਾਂ ਨੂੰ ਆਖਿਆ ਸੀਗਾ, ਮਿਚ ਮੈਕੋਨਲ ਦੀ ਤਾਂ ਨਹੀਂ, ਜਿਹੜੇ ਹੋਰ ਸੈਨੇਟਰਸ ਹੈਗੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਜਿਹੜਾ ਇਸ ਨੂੰ ਮਨਾ ਕਰ ਦਿੱਤਾ ਵੀ ਅਸੀਂ ਉਸ ਦੇ ਵਿੱਚ ਫਿਰ ਸਾਥ ਜਿਹੜਾ ਆ ਉਹਨਾਂ ਦਾ ਨਹੀਂ ਦੇਵਾਂਗੇ। ਸੋ ਲੈਟਸ ਸੀ ਜਿਹੜਾ ਓਵਰਆਲ ਕੀ ਬਣਦਾ ਇਸ ਵਿੱਚ। ਲੱਗਦਾ ਆ ਵੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਹੋ ਸਕਦੀ ਆ, ਹੋਊਗੀ, ਫਿਰ ਹੋ ਗਏ ਰਹੂਗੀ, ਇੱਦਾਂ ਦੇ ਇੱਥੋਂ ਦੇ ਹੀ ਲੱਗ ਰਿਹਾ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ ਇਸ ਟਾਈਮ ਬਹੁਤ ਵਿਵਾਦ ਰੌਲਾ ਜਿਹੜਾ ਆ ਉਹ ਬਣਿਆ ਪਿਆ ਆ। ਸਭ ਨੂੰ ਦੱਸ ਜਾਈਏ ਵੀ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਜਿਹੜੇ ਹੁਣ ਡੈਮੋਕ੍ਰੇਟ ਜਿਹੜੇ ਉੱਥੇ ਮਿਸ਼ੀਗਨ ਦੇ ਵਿੱਚ ਜਿੱਤ ਚੁੱਕੇ ਆ, ਅਤੇ ਮਿਸ਼ੀਗਨ ਵਾਲੇ ਇਸ ਟਾਈਮ ਹਰਜੋਤ ਸਿੰਘ ਜੀ ਇਹ ਟਰਾਈ ਕਰ ਰਹੇ ਆ ਵੀ ਜਿਹੜੇ ਰਿਪਬਲਿਕਨਸ ਆ ਉਹ ਜਾਂਦੇ ਜਾਂਦੇ ਡੈਮੋਕ੍ਰੇਟਸ ਦੀਆਂ ਜਿਹੜੀਆਂ ਪਾਵਰਾਂ ਆ ਉਸ ਨੂੰ ਉਹ ਘਟਾ ਕੇ ਜਿਹੜੇ ਆ ਉਹ ਜਾਣ। ਅਤੇ ਲਗਾਤਾਰ ਜਿਹੜੇ ਮਿਸ਼ੀਗਨ ਲਾਅ ਮੇਕਰਸ ਹੈਗੇ ਆ ਉਹ ਉਸ ਹਿਸਾਬ ਦੇ ਨਾਲ ਬਿੱਲ ਪਾਸ ਕਰ ਰਹੇ ਨੇ ਵੀ ਜਿਹੜੇ ਡੈਮੋਕ੍ਰੇਟ ਗਵਰਨਰ ਸਟਾਰਟ ਜਿਹੜਾ ਹੋਵੇ ਉਸ ਤੋਂ ਪਹਿਲਾਂ ਕਈ ਆਪਣੇ ਬਿੱਲ ਜਿਹੜੇ ਉਹ ਪਾਸ ਲਗਾਤਾਰ ਕਰੀ ਜਾ ਰਹੇ ਆ। ਸੋ ਇਹ ਉਦੋਂ ਬੜਾ ਹੁਣ ਰੌਲਾ ਜਿਹੜਾ ਚੱਲ ਰਿਹਾ ਆ ਵੀ ਜਾਣਬੁੱਝ ਕੇ ਡੈਮੋਕ੍ਰੇਟ ਗਵਰਨਰ ਦੀਆਂ ਪਾਵਰਾਂ ਘਟਾਉਣ ਦੀ ਜਿਹੜੀ ਉੱਥੇ ਉਹ ਕੋਸ਼ਿਸ਼ ਕਰ ਰਹੇ ਨੇ ਜੀ। ਅਗਲੀ ਖਬਰ ਆ ਰਹੀ ਹੈ ਜਿਹੜੀ ਕੈਲੀਫੋਰਨੀਆ ਦੇ ਵਿੱਚ, ਕਹਿੰਦੇ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜਿਹੜੀ ਲਾਰਜੈਸਟ ਸ਼ੈਰਿਫ ਡਿਪਾਰਟਮੈਂਟ ਆ ਲਾਸ ਐਂਜਲਸ ਦੀ, ਉਹਨਾਂ ਨੇ ਕੱਲ੍ਹ ਉੱਥੇ ਦੇ ਜਿਹੜੇ ਬੋਰਡ ਆਫ ਸੁਪਰਵਾਈਜ਼ਰਸ ਆ ਉਹਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਸ਼ੈਰਿਫ ਐਲੈਕਸ ਵਿਲਨੋਵਾ ਆ ਉਹਨਾਂ ਨੇ ਲਾਸ ਐਂਜਲਸ ਕਾਉਂਟੀ ਸ਼ੈਰਿਫ ਆਫਿਸਰ ਨੇ ਇਹ ਕਿਹਾ ਵੀ ਅਸੀਂ ਫਿਜ਼ੀਕਲੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੂੰ ਕਾਉਂਟੀ ਦਾ ਜਾਂ ਜਿਹੜੇ ਸਿਟੀ ਦੇ ਆਫਿਸਸ ਆ ਉੱਥੋਂ ਰਿਮੂਵ ਕਰਾਂਗੇ, ਕਿਉਂਕਿ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੀ ਕੈਲੀਫੋਰਨੀਆ ਆ ਉਹਨੂੰ ਇੱਕ ਤਰ੍ਹਾਂ ਨਾਲ ਸੈਂਕਚੁਰੀ ਸਟੇਟ ਐਲਾਨਿਆ ਹੋਇਆ ਆ। ਅਤੇ ਜਿਹੜੇ ਲੋਕਲ ਸਿਟੀ ਦੇ ਪੁਲਿਸ ਜਾਂ ਸ਼ੈਰਿਫਸ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਸਟੇਟ ਨੂੰ ਫੋਲੋ ਕਰਨ ਜਾਂ ਫੈਡਰਲ ਗੌਰਮੈਂਟ ਨੂੰ ਫੋਲੋ ਕਰਨ। ਸੋ ਬਹੁਤ ਸਾਰੇ ਅਪਸੈਟ ਵੀ ਆ, ਕਹਿੰਦੇ ਕਈ ਵਾਰੀ ਕਈ ਕ੍ਰਿਮੀਨਲ ਬੰਦੇ ਹੁੰਦੇ ਆ, ਸਾਨੂੰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਛੱਡਣਾ ਪੈਂਦਾ ਅਤੇ ਅਸੀਂ ਦੱਸ ਨਹੀਂ ਸਕਦੇ ਆਈਸ ਵਾਲਿਆਂ ਨੂੰ ਵੀ ਇਹਨਾਂ ਨੂੰ ਜਿਹੜਾ ਡਿਪੋਰਟ ਕੀਤਾ ਜਾਵੇ। ਸੋ ਬਹੁਤ ਕੁਝ ਜਿਹੜਾ ਆ ਇਹ ਸੈਂਕਚੁਰੀ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਵਾਪਰ ਰਿਹਾ ਹੈਗਾ ਆ। ਸੋ ਇਹ ਜਿਹੜੀ ਆ ਕੈਲੀਫੋਰਨੀਆ 'ਚ ਸਭ ਤੋਂ ਵੱਡੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉੱਥੋਂ ਇਹ ਆ ਰਹੀ ਆ ਖਬਰ। ਸੋ ਕਹਿੰਦੇ 2017 ਦੇ ਵਿੱਚ 1200 ਦੇ ਕਰੀਬ ਇਨਮੇਟਸ ਜਿਹੜੇ ਆ ਉਹ ਆਈਸ ਵਾਲਿਆਂ ਨੂੰ ਟਰਾਂਸਫਰ ਕੀਤੇ ਗਏ ਸੀ। ਜੀ ਜੀ ਬਿਲਕੁਲ, ਇਹ ਤਾਂ ਵਾਕਿਆ ਹੀ ਆ। ਕੱਲ੍ਹ ਵੀ ਆਪਾਂ ਜਿਹੜੀ ਖਬਰ ਕੀਤੀ ਸੀ ਵੀ ਕੈਲੀਫੋਰਨੀਆ ਵਾਲੇ ਜਿਹੜੇ ਪੁਲਿਸ ਵਾਲੇ ਉਹ ਬਹੁਤ ਕਹਿ ਲਓ ਵੀ ਤੰਗ ਆਏ ਪਏ ਨੇ, ਪਰੇਸ਼ਾਨ ਆਏ ਪਏ ਵੀ ਲੋਕਾਂ ਨੂੰ ਉਹ ਡਿਪੋਰਟ ਕਰਦੇ ਨੇ, ਮੁੜ ਕੇ ਵਾਪਸ ਆ ਜਾਂਦੇ ਆ ਅਤੇ ਫਿਰ ਉਹਨਾਂ ਦੀ ਫੜੋ ਫੜਾਈ ਦੇ ਵਿੱਚ ਹੀ ਜਿਹੜੇ ਵਿਚਾਰੇ ਆ ਉਹ ਲੱਗੇ ਹੋਏ ਨੇ। ਸੋ ਕਿਤੇ ਨਾ ਕਿਤੇ ਤਾਂ ਸੋਲਿਊਸ਼ਨ ਦੀ ਇਸ ਦੀ ਜਿਹੜੀ ਜ਼ਰੂਰਤ ਤਾਂ ਹੈਗੀ ਆ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਅਮਰੀਕੀ ਜਿਹੜੇ ਹੈਗੇ ਆ ਲੋਕ ਜਿਹੜੇ ਟੈਕਸ ਭਰਦੇ ਨੇ
ਉਹਨਾਂ ਦੇ ਜਿਹੜੇ ਟੈਕਸ ਪੇਅਰ ਡਾਲਰ ਜਿਹੜੇ ਉਸ ਪਾਸੇ ਵੱਲ ਨੂੰ ਜਾ ਰਹੇ ਆ ਵੀ ਇਹਦਾ ਕੀ ਸੋਲਿਊਸ਼ਨ ਜਿਹੜਾ ਉਹ ਕੀਤਾ ਜਾ ਸਕਦਾ ਆ। ਇਹਦਾ ਕੋਈ ਇਹ ਤਾਂ ਹੈ ਨਹੀਂ ਹੈ ਸਿੰਪਲ ਸੋਲਿਊਸ਼ਨ, ਤਾਂ ਇਸ ਦਾ ਕੋਈ ਨਿਕਲਣਾ ਨਹੀਂ ਆ। ਇਹਦਾ ਥੋੜ੍ਹਾ ਟਾਈਮ ਤਾਂ ਜ਼ਰੂਰ ਲੱਗੂਗਾ, ਪਰ ਗੱਲ ਇਹ ਆ ਵੀ ਦੋਨੋਂ ਪਾਸਿਓਂ ਜਿਹੜੀਆਂ ਪਾਰਟੀਆਂ ਉਹ ਇਸ ਸੋਲਿਊਸ਼ਨ ਨੂੰ ਲੱਭਣ ਦੇ ਲਈ ਰੈਡੀ ਹੋਣ। ਹਰ ਇੱਕ ਜਣਾ ਆਪੋ ਆਪਣਾ ਜਿਹੜਾ ਢੋਲ ਆ ਜਿਹੜਾ ਉਹ ਵਜਾਈ ਜਾਣਗੇ ਤਾਂ ਫਿਰ ਜਿਹੜਾ ਕੋਈ ਸੋਲਿਊਸ਼ਨ ਨਹੀਂ ਵੱਜਣਾ, ਬਸ ਰੌਲਾ ਰੱਪਾ ਹੀ ਜਿਹੜਾ ਆ ਉਹ ਪੈਂਦਾ ਰਹਿਣਾ ਆ। ਸੋਲਿਊਸ਼ਨ ਦੀ ਤਾਂ ਡੈਫੀਨੇਟਲੀ ਜ਼ਰੂਰਤ ਰਹਿੰਦੀ ਆ, ਕਿਉਂਕਿ ਅਦਰਵਾਈਜ਼ ਤੁਸੀਂ ਦੇਖੋ ਵੀ ਹੋਰ ਕਿੰਨੇ ਜਿਹੜੇ ਜ਼ਰੂਰੀ ਕੰਮ ਵੀ ਕਹਿ ਸਕਦੇ ਆ ਅਤੇ ਹੋਰ ਕਈ ਚੀਜ਼ਾਂ ਆ ਉਹਨਾਂ ਤੋਂ ਸਾਰਿਆਂ ਦਾ ਧਿਆਨ ਜਿਹੜਾ ਆ ਉਹ ਔਖਿਆ ਹੋਇਆ। ਕਲਾਈਮੇਟ ਨੂੰ ਲੈ ਕੇ ਕਿੰਨਾ ਜਿਹੜਾ ਇਸ ਟਾਈਮ ਰੌਲਾ ਚੱਲ ਰਿਹਾ ਆ। ਬਹੁਤ ਸਾਰੇ ਅਜਿਹੇ ਸ਼ਹਿਰ ਆ ਜਿੱਥੇ ਰਹਿਣਾ ਜਿਹੜਾ ਆ ਲੋਕਾਂ ਦਾ ਨਾਮੁਮਕਿਨ ਆ, 2-2 3-3 ਜੋਬਾਂ ਕਰਕੇ ਤਾਂ ਜਿਹੜਾ ਗੁਜ਼ਾਰਾ ਜਿਹੜਾ ਉਹ ਉਹਨਾਂ ਦਾ ਮਸਾਂ ਜਿਹੜਾ ਉਹ ਚੱਲ ਰਿਹਾ। ਸੋ ਇਹ ਚੀਜ਼ਾਂ ਵੱਲ ਨੂੰ ਜਿਹੜਾ ਧਿਆਨ ਦੇਣ ਦੀ ਜਿਹੜੀ ਉੱਥੇ ਜ਼ਰੂਰਤ ਹੈਗੀ ਆ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਅਤੇ ਜਾਂਦੇ ਜਾਂਦੇ ਜਿਹੜੇ ਜਿਸ ਤਰ੍ਹਾਂ ਤੁਸੀਂ ਰੀਅਲ ਸਟੇਟ ਦੀ ਗੱਲ ਕਰਦੇ ਸੀ, ਕਹਿੰਦੇ ਪਈ ਅਮਰੀਕਾ ਦੇ ਵਿੱਚ ਸਿਆਟਲ ਅਤੇ ਜਿਹੜਾ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ, ਸੈਨ ਫਰਾਂਸਿਸਕੋ, ਸੈਨ ਹੋਜ਼ੇ, ਉਹਨਾਂ ਏਰੀਆ ਦੇ ਵਿੱਚ 10-11 ਦੇ ਕਰੀਬ ਕਾਫੀ ਵੱਡੇ ਸ਼ਹਿਰ ਜਿਹੜੇ ਆ ਉਹ ਦੱਸਿਆ ਗਿਆ ਵੀ ਕਹਿੰਦੇ ਵੀ ਆਉਣ ਵਾਲਾ ਸਾਲ 2019 ਦੇ ਵਿੱਚ ਬਹੁਤ ਹੀ ਜਿਹੜਾ ਸਲੋ ਰਹੇਗਾ। ਉਹਦਾ ਰੀਜ਼ਨ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਇੰਟਰਸਟ ਰੇਟ ਇਸ ਸਾਲ 3-4 ਵਾਰ ਵੱਧ ਗਏ, ਅਗਲੇ ਸਾਲ ਵੀ 2 ਵਾਰੀ ਹੋਰ ਇਨਕਰੀਜ਼ ਹੋ ਸਕਦੇ ਆ। ਸੋ ਜਿਹੜੀ ਮਾਰਕੀਟ ਆ ਕਹਿੰਦੇ ਰੀਅਲ ਸਟੇਟ ਦੀ, ਇਹਨਾਂ ਜਿਹੜੇ ਜਿੱਥੇ ਬਹੁਤ ਹੀ ਜ਼ਿਆਦਾ ਜਿਹੜੀਆਂ ਹਾਈ ਪ੍ਰਾਈਸਿਸ ਹੋਈਆਂ ਸੀਆਂ ਉਹ ਬਹੁਤ ਜ਼ਿਆਦਾ ਕਹਿੰਦੇ ਸਲੋ ਰਹੇਗੀ। ਜੀ, ਸਟਾਕ ਮਾਰਕੀਟ ਦੇ ਉੱਤੇ ਜੇ ਹਰਜੋਤ ਸਿੰਘ ਦੀ ਨਜ਼ਰ ਮਾਰਦੇ ਜਾਈਏ, ਅੱਜ ਵੀ ਡਾਊਨਵਰਡ ਟ੍ਰੈਂਡ ਲਗਾਤਾਰ ਜਾਰੀ ਹੈ। 150 ਪੁਆਇੰਟ ਆਲਰੇਡੀ ਜਿਹੜਾ ਡਾਊ ਜੋਨ ਉਹ ਡਿੱਗ ਚੁੱਕਾ। ਨੈਸਡੈਕ ਵੀ 130 ਪੁਆਇੰਟ ਤੱਕ ਜਿਹੜਾ ਉਹ ਡਿੱਗ ਚੁੱਕਾ ਹੋਇਆ ਆ। ਇਸ ਟਾਈਮ ਆਂਕੜਾ 22,705 ਦੇ ਉੱਤੇ ਚੱਲ ਰਿਹਾ। ਆਲਮੋਸਟ ਸਾਰੀਆਂ ਹੀ ਮੇਜਰ ਕੰਪਨੀਆਂ ਆ ਉਹ ਰੈਗੂਲਰਲੀ ਜਿਹੜੇ ਡਾਲਰ ਆ ਉਹ ਲੂਜ਼ ਕਰ ਰਹੀਆਂ ਆ। ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 6% ਜਿਹੜਾ ਆ ਉਹ ਡਾਊ ਜੋਨਸ ਜਿਹੜਾ ਥੱਲੇ ਗਿਆ ਆ। ਕੱਲ੍ਹ ਵੀ 400 ਪੁਆਇੰਟ, ਉਹ ਤੋਂ ਪਹਿਲਾਂ 350 ਪੁਆਇੰਟ, ਫਿਰ 166 ਪੁਆਇੰਟ ਜਿਹੜੇ ਆ ਉਹ ਆਲਰੇਡੀ ਡਾਊਨ ਇਸ ਟਾਈਮ ਡਾਊ ਜੋਨਸ ਜਿਹੜਾ ਉਹ ਚੱਲ ਰਿਹਾ ਆ। ਇਸ ਦਾ ਕਾਫੀ ਜਿਹੜਾ ਹਰਜੋਤ ਸਿੰਘ ਜੀ ਅਸਰ ਆ ਉਹ ਦੇਖਿਆ ਜਾਵੇ ਕਿ ਪੂਰੇ ਪਿਛਲੇ 1 ਸਾਲ ਦੇ ਵਿੱਚ ਇਸ ਟਾਈਮ ਸਭ ਤੋਂ ਨੀਵੇਂ ਜਿਹੜੇ ਪੱਧਰ ਦੇ ਉੱਤੇ ਇਸ ਟਾਈਮ ਡਾਊ ਜੋਨਸ ਜਿਹੜਾ ਆ ਉਹ ਚੱਲ ਰਿਹਾ ਆ। ਅਤੇ ਪਿਛਲੇ 1 ਸਾਲ ਦੇ ਵਿੱਚ ਇਸ ਨੇ 8% ਪੂਰਾ ਜਿਹੜਾ ਆ ਸਟਾਕ ਦੀ ਵੈਲਿਊ ਜਿਹੜੀ ਆ ਉਹਦੇ ਵਿੱਚ ਲੂਜ਼ ਹੋਈ ਆ। ਜੀ ਅਤੇ ਹਰਜੋਤ ਸਿੰਘ ਜੀ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ। ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।